ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨਾਂ, ਟੋਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਗਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 27 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ। ਲੋਕਾਂ ਦੇ ਮਨਾਂ ਦੇ ਵਿੱਚ ਤੌਖਲੇ ਬਹੁਤ ਜ਼ਿਆਦਾ ਨੇ। ਜੰਗ ਨੂੰ ਲੈ ਕੇ ਹਾਲਾਤ ਬਦਲ ਰਹੇ ਨੇ। ਭਾਵੇਂ ਜਿਨ੍ਹਾਂ ਮੁਲਕਾਂ ਦੇ ਵਿੱਚ, ਤੁਸੀਂ ਵੀ ਇਸ ਗੱਲ ਨੂੰ ਕਹਿਣੇ ਹੁੰਦੇ ਕਿ ਪ੍ਰਭਾਵਿਤ ਸਾਰੇ ਨੇ, ਜਿਨ੍ਹਾਂ ਮੁਲਕਾਂ ਦੇ ਵਿੱਚ ਜੰਗ ਲੱਗੀ ਉਹ ਜ਼ਿਆਦਾ ਨੇ ਤੇ ਜਿਨ੍ਹਾਂ ਦੇ ਵਿੱਚ ਨਹੀਂ ਲੱਗੀ ਉਹ ਉਸ ਤੋਂ ਘੱਟ ਨੇ, ਪਰ ਫਰਕ ਜ਼ਰੂਰ ਪਿਆ। ਲਾਕਡਾਊਨ ਦੀਆਂ ਖਬਰਾਂ ਸੁਣ ਰਹੇ ਸੀ। ਲਾਕਡਾਊਨ ਤਾਂ ਕਹਿੰਦੇ ਨਹੀਂ ਹੈ, ਪਰ ਕਈ ਸਵਾਲ ਜ਼ਰੂਰ ਖੜੇ ਨੇ ਸ਼ਰਮਾ ਜੀ। ਪ੍ਰਵੀਨ ਜੀ, ਭਾਰਤ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਨੇ ਇਸ ਹਵਾਲੇ ਨਾਲ ਕਿਹਾ ਕਿ ਕਰੋਨਾ ਕਾਲ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੀ, ਆਪਾਂ ਉਹਦੇ ਲਈ ਤਿਆਰ ਰਹੀਏ, ਤਾਂ ਲੋਕ ਉਹਦੇ ਅੰਦਾਜ਼ੇ ਦੱਸੋ ਕੀ ਲਾਉਣ ਫਿਰ ਹੋਰ। ਕਰੋਨਾ 'ਚ ਲਾਕਡਾਊਨ ਹੀ ਸੀ। ਜੇ ਪ੍ਰਧਾਨ ਮੰਤਰੀ ਪਹਿਲਾਂ ਤਾਂ ਲੰਮਾ ਸਮਾਂ ਬੋਲੇ ਨਾ, 25-26 ਦਿਨ ਇਸ ਜੰਗ ਨੂੰ ਹੋ ਜਾਣ, ਤੁਸੀਂ ਬੋਲੋ ਨਾ, ਜਾਣਾ 30ਵੇਂ ਦਿਨ 'ਚ ਹੈ, ਤੇ ਜੇ ਬੋਲੋ ਵੀ 25-26 ਦਿਨਾਂ ਬਾਅਦ, ਤਾਂ ਤੁਸੀਂ ਆਪਣੀ ਗੱਲ ਸਪਸ਼ਟ ਕਹਿ ਵੀ ਨਾ ਪਾਓ, ਤੇ ਜੇ ਉਹ ਇੰਨਾ ਗੰਭੀਰ ਮਸਲਾ ਉਹਦੇ ਤੇ ਚਰਚਾ ਵੀ ਨਾ ਕਰੋ ਜੀ, ਤੇ ਫਿਰ ਇਹਦੇ ਅਰਥ ਦੱਸੋ ਕੀ ਲਾਉਣ ਲੋਕ। ਜੀ, ਤੇ ਤੁਸੀਂ ਇਸ ਗੱਲ ਦਾ ਸੰਕੇਤ ਕੀਤਾ ਕਿ ਕਰੋਨਾ ਕਾਲ ਵਰਗੀ ਸਥਿਤੀ ਬਣੂਗੀ, ਤੇ ਨਤੀਜਾ ਤੁਸੀਂ ਲੋਕਾਂ ਨੂੰ ਪੈਟਰੋਲ ਪੰਪਾਂ ਤੇ ਗੈਸ ਏਜੰਸੀਆਂ ਦੇ ਬਾਹਰ ਖੜਨ ਲਈ ਮਜਬੂਰ ਕਰਤਾ। ਸਹੀ ਗੱਲ ਹੈ, ਬਿਲਕੁਲ। ਮਤਲਬ ਢੋਲ ਕਹਿੰਦੀਆਂ ਇੱਕ ਪਾਸੇ ਜਿਹੜਾ ਬੰਦਾ ਸਵੇਰੇ ਆਪਣੀ ਦਿਹਾੜੀ ਲਾਉਣ ਨਿਕਲਦਾ, ਉਹਦਾ 30 ਦਾ ਤੇਲ ਲੱਗੇ, ਮੋਟਰਸਾਈਕਲ ਸਕੂਟਰ 'ਚ ਉਹਦਾ 50 ਦਾ ਲੱਗੇ, ਉਹ ਵਾਪਸ ਆਉਣ ਲੱਗੇ ਵਿਚਾਰਾ 2 ਘੰਟੇ ਲਈ ਫੇਰ ਪੰਪ ਤੇ ਲਾਈਨ 'ਚ ਲੱਗਾ ਕਿ ਉਹ ਵੀ ਪਵਾ ਲਵਾਂ 20-30 ਰੁਪਏ ਵਾਲਾ ਜਿੰਨਾ ਕਰ ਚੁੱਕਿਆ, ਕਿਉਂਕਿ ਉਹਨੂੰ ਯਕੀਨ ਨਹੀਂ ਕਿ ਸਵੇਰ ਨੂੰ ਪਤਾ ਨਹੀਂ ਮਿਲੂਗਾ ਕਿ ਨਹੀਂ ਮਿਲੂਗਾ। ਜੀ, ਸਹੀ ਹੈ। ਤੁਸੀਂ ਇਹ ਸਥਿਤੀ ਪੈਦਾ ਕਿਹਨੇ ਕੀਤੀ? ਤੇ ਕਰੋਨਾ ਕਾਲ ਦਾ ਮਤਲਬ ਤਾਂ ਲਾਕਡਾਊਨ ਸੀ। ਸਹੀ ਹੈ। ਤੇ ਲੋਕਾਂ ਨੂੰ ਲੱਗਾ ਕਿ ਉਸੇ ਤਰ੍ਹਾਂ ਸਾਰਾ ਕੁਝ ਬੰਦ ਹੋ ਜਾਏਗਾ, ਜਦੋਂ ਕਿ ਆਪਾਂ ਵੀ ਜਦੋਂ ਲੋਕਡਾਊਨ ਦੀ ਗੱਲ ਕਰਦੇ ਹਾਂ, ਆਪਾਂ ਵੀ ਇਹ ਗੱਲ ਕਰਦੇ ਹਾਂ ਕਿ ਇਸ ਵਾਰ ਬਿਮਾਰੀ ਦਾ ਮਸਲਾ ਨਹੀਂਗਾ ਨਾਲ ਜੁੜਿਆ ਹੋਇਆ। ਅਜੇ ਤਾਂ ਉਹ ਸਪਸ਼ਟ ਹੋਣਾ ਬਾਕੀ ਆ ਕਿ ਉਹ ਮਤਲਬ ਕਿ ਬੰਦੇ ਦੀ ਕਾਢ ਸੀ ਕਿ ਬਿਮਾਰੀ ਸੀ। ਜੀ, ਹੈ ਨਾ। ਪਰ ਤਾਂ ਵੀ ਉਹਦੇ ਵਿੱਚ ਇਹ ਸੀ ਕਿ ਕਿਸੇ ਦੇ ਨੇੜੇ ਨਹੀਂ ਜਾਣਾ, ਕਿਸੇ ਨੂੰ ਮਿਲਣਾ ਨਹੀਂ, ਕਿਸੇ ਨੂੰ ਹੱਥ ਨਹੀਂ ਲਾਉਣਾ। ਹੁਣ ਅਜਿਹਾ ਮਸਲਾ ਤਾਂ ਨਹੀਂ ਨਾ, ਹੁਣ ਤਾਂ ਊਰਜਾ ਸਰੋਤਾਂ ਦੀ ਕਮੀ ਦਾ ਮਸਲਾ, ਤੇ ਉਸ ਕਮੀ ਦੇ ਹਵਾਲੇ ਨਾਲ ਇਹੀ ਹੋ ਸਕਦਾ ਨਾ ਕਿ ਤੁਸੀਂ ਹੋਟਲ, ਢਾਬੇ, ਰੈਸਟੋਰੈਂਟ, ਕੰਟੀਨਾਂ, ਉਹਨਾਂ 'ਚ ਕਹਿ ਦੋ ਵੀ ਕਿ ਢਿੱਡ ਭਰਨ ਲਈ ਤਾਂ ਪੱਕੂਗਾ, ਪਰ ਜੀਭ ਦੇ ਸਵਾਦ ਲਈ ਨਹੀਂ। ਤੁਸੀਂ ਕਹੋਗੇ ਕਿ ਸਿਰਫ ਜੇ ਸੱਚਮੁੱਚ ਭੁੱਖ ਹੈ ਤਾਂ ਦਾਲ ਰੋਟੀ ਇੱਕ ਚੀਜ਼ ਬਣਾ ਲਓ ਬਸ ਜੀ, ਕਿ ਉਹਨਾਂ ਤਾਂ ਕਿ ਸਰ ਸਕੇ ਸਭ ਦਾ। ਤੇ ਜੇ ਸਵਾਦਾਂ ਲਈ 25-25 ਪਕਵਾਨ ਬਣਾਉਣੇ ਨੇ, ਮੈਨੂ ਅਨੁਸਾਰ ਚੱਲਣਾ, ਫਿਰ ਬੰਦ ਨੇ। ਇਹ ਹੋ ਸਕਦਾ ਇਹ ਕਟੌਤੀ ਲੱਗ ਜਾਵੇ। ਜੀ, ਹੋ ਸਕਦਾ ਤੁਸੀਂ ਸਵੇਰ ਸ਼ਾਮ ਦਾ ਟ੍ਰੈਫਿਕ ਕਰ ਦੋ, ਵੀ ਸਵੇਰੇ 2 ਘੰਟੇ ਚੱਲ ਸਕਦੀਆਂ, ਸ਼ਾਮ ਨੂੰ 2 ਘੰਟੇ ਚੱਲ ਸਕਦੀਆਂ। ਸਕੂਲਾਂ 'ਚ ਜਾਂ IT ਵਾਲੀਆਂ ਕੰਪਨੀਆਂ ਆਨਲਾਈਨ ਕਰ ਦੋ ਜੀ, ਸਾਰਾ ਕੁਝ ਇਹੋ ਜਿਹਾ ਕੁਝ ਕਰ ਸਕਦੇ ਹੋ। ਹੋ ਸਕਦਾ ਤੁਸੀਂ ਵੀਕਐਂਡ ਬਿਲਕੁਲ ਬੰਦ ਕਰ ਦੋ, ਸ਼ਨੀ ਐਤਵਾਰ ਕੇ ਕੋਈ ਟ੍ਰੈਫਿਕ ਨਹੀਂ ਹੋਊਗਾ, ਹੈ ਨਾ। ਹੋ ਸਕਦਾ ਤੁਸੀਂ ਕਹੋਗੇ ਸਿਰਫ ਕਮਰਸ਼ੀਅਲ ਗੱਡੀਆਂ ਚੱਲਣਗੀਆਂ ਜੀ। ਸੋ ਇਸ ਲਈ ਇਹਨਾਂ ਸੰਭਾਵਨਾਵਾਂ ਦਾ ਤਾਂ ਹੈਗਾ ਕਿ ਇਹੋ ਜਿਹਾ ਲਾਕਡਾਊਨ ਲੱਗ ਸਕਦਾ ਜੀ। ਪਰ ਸਰਕਾਰ ਹੁਣ ਇਹ ਕਹਿਣ ਤੇ ਜ਼ੋਰ ਦੇ ਰਹੀ ਹੈ ਕਿ ਸਾਡੇ ਕੋਲ ਤਾਂ ਪ੍ਰਬੰਧ ਹੈਗਾ, ਸਾਡੇ ਕੋਲ 60 ਦਿਨਾਂ ਦੀ LPG ਹੈਗੀ ਹੈ, ਸਾਡੇ ਕੋਲ 60 ਦਿਨਾਂ ਦਾ ਪੈਟਰੋਲ ਡੀਜ਼ਲ ਹੈਗਾ। ਕਹਿੰਦੇ 8 ਲੱਖ ਟਨ LPG ਦਾ ਪ੍ਰਬੰਧ ਹੈ, ਅਗਲੇ 60 ਦਿਨਾਂ ਦੀ ਸਾਡੇ ਕੋਲ ਗੈਸ ਤੇ ਤੇਲ ਹੈਗਾ।
ਸਿਰਫ 60 ਦਿਨਾਂ ਦਾ। ਜੀ। ਉਹ ਤੋਂ ਬਾਅਦ ਜ਼ਿੰਦਗੀ ਹੈ, ਜ਼ਿੰਦਗੀ ਹੈ ਨਹੀਂ। ਸਹੀ ਗੱਲ। ਜਾਂ ਤਾਂ ਦੋ ਗਰੰਟੀ ਕੇ 60 ਦਿਨਾਂ ਦੇ ਅੰਦਰ ਅੰਦਰ ਜੰਗ ਮੁੱਕ ਜਾਣੀ ਹੈ। ਮੈਂ ਕੱਲ ਵੀ ਗੱਲ ਕਰ ਰਿਹਾ ਸੀ ਕਿ ਜਿਹੜੇ ਬੇੜੇ ਉੱਥੇ ਫਸੇ ਨੇ ਜੀ, ਠੀਕ ਹੈ, ਸਾਡੇ ਵਾਲੇ ਮੁਲਕਾਂ ਦੇ ਵਿੱਚ ਹਫ਼ਤੇ 'ਚ ਪਹੁੰਚ ਜੂਗਾ, ਉੱਥੋਂ ਬੇੜਾ 5 ਦਿਨਾਂ 'ਚ ਪਹੁੰਚ ਜੂਗਾ। ਤੇ ਪਰ ਜੇ ਹੁਣ ਅੱਜ ਮੁੱਕ ਜਵੇ ਜੰਗ ਔਰ ਸਾਰੇ ਖੁੱਲ ਜਾਣ ਤਾਂ ਉੱਥੋਂ ਲੰਘਣ ਲਈ ਤੇ ਆਪੋ ਆਪਣੇ ਟਿਕਾਣਿਆਂ ਤੇ ਪਹੁੰਚਣ ਲਈ ਤੇ ਸਾਰੇ ਸਿਸਟਮ ਨੂੰ ਰੈਲਾ ਹੋਣ ਲਈ ਤਾਂ ਵੀ 2 ਮਹੀਨੇ ਲੱਗ ਜਾਣੇ ਜੀ। ਸਹੀ ਹੈ। ਤੇ ਫਿਰ 2 ਮਹੀਨਿਆਂ ਦਾ ਤੁਹਾਡੇ ਕੋਲ ਤੁਸੀਂ ਕਹਿੰਦੇ ਪ੍ਰਬੰਧ ਹੈ। ਤੋ ਇਸ ਲਈ ਇਹ ਸਥਿਤੀ ਜਿੰਨੀ ਗੰਭੀਰ ਹੈ ਉਨੀ ਗੰਭੀਰਤਾ ਨਾਲ ਕੀ ਅਜੇ ਵੀ ਸਰਕਾਰਾਂ ਨਹੀਂ ਲੈ ਰਹੀਆਂ। ਜੀ। ਜਿੱਦਾਂ ਹੀ ਦੇਸ਼ ਭਰ 'ਚ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਇਹ ਮੁੱਦਾ ਬਣਿਆ ਤੇ ਫਿਰ ਕੇਂਦਰ ਨੇ ਆਪਣੇ 3 ਮੰਤਰੀ ਕਰਤੇ ਕਿ ਕਰੋ ਮੀਡੀਆ 'ਚ ਦੋ ਬਾਈਟਾਂ ਜੀ, ਲਾ ਦੋ ਆਈਟੀ ਵਾਲਿਆਂ ਨੂੰ ਕਿ ਲੋਕਡਾਊਨ ਨਹੀਂ ਲਾ ਰਹੇ, ਕੋਈ ਲੋਕਡਾਊਨ ਨਹੀਂ। ਧੰਨਵਾਦ ਜੀ। ਤੁਸੀਂ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ। ਉਹਦੇ ਵਿੱਚ ਤੁਸੀਂ ਮਤਲਬ ਕਿ ਕਰਨ ਰਿਜਾਜੂ, ਨਿਰਮਲਾ ਸੀਤਾਰਮਨ, ਹਰਦੀਪ ਪੁਰੀ ਇਹ ਲਾਤੇ ਕੰਮ ਤੇ ਜਨਾਬ ਸਥਿਤੀ ਤਾਂ ਇਹ ਹੈ ਕਿ ਯਕੀਨ ਤੁਹਾਡੇ ਤੇ ਕਰ ਲੈਣ ਲੋਕ। ਸਹੀ ਗੱਲ। ਜਿਹੜੇ ਮੰਤਰੀ ਨੂੰ ਤੁਸੀਂ ਸਾਹਮਣੇ ਲਿਆਂਦਾ ਉਹ ਇੱਕ ਵਿਦੇਸ਼ੀ ਫਾਈਲਾਂ ਦੇ ਮਾਮਲੇ 'ਚ ਘਿਰਿਆ ਹੈ ਨਾ, ਤੇ ਦੂਸਰਾ ਜਿਹੜਾ ਦੇਸ਼ ਦਾ ਮੁਖੀ ਹੈ ਉਹ ਇੱਕ ਟਵੀਟ ਦੇ ਹਵਾਲੇ ਨਾਲ ਇੱਕ ਸਵਾਲਾਂ ਦੇ ਘੇਰੇ 'ਚ ਘਿਰਿਆ ਜੀ, ਹੈ ਨਾ। ਜਿਹੋ ਜਿਹੇ ਦੋਸ਼ ਉਸ ਟਵੀਟ 'ਚ ਇੱਕ ਮਹਿਲਾ ਨੇ ਲਾਏ ਨੇ ਤੇ ਨਾ ਤਾਂ ਉੱਤੋਂ ਜਵਾਬ ਦੇ ਹੋ ਰਿਹਾ, ਨਾ ਉਹਦੇ ਤੇ ਹੁਣ ਉਹੇ ਜਿਹੇ ਸਿਆਸੀ ਹਮਲੇ ਹੋ ਪਾ ਰਹੇ ਨਾ। ਬਿਲਕੁਲ। ਹੁਣ ਕਿਉਂ ਚੁੱਪ ਹੋ ਗਏ? ਸੁਬਰਾਮਨੀਅਮ ਸਵਾਮੀ ਦੀ ਇੱਕ ਚੱਲ ਰਹੀ ਹੈ ਕਲਿੱਪ, ਬਿਲਕੁਲ ਦਿਓ ਨਾ ਉਹਦਾ ਜਵਾਬ। ਨਾਲੇ ਉਹ ਤਾਂ ਕਾਂਗਰਸੀ ਵੀ ਨਹੀਂ, ਉਹ ਤਾਂ ਭਾਜਪਾ ਹੀ ਹੈ। ਮੈਂ ਕਹਿੰਦਾ ਇਹ ਤੋਂ ਪਹਿਲਾਂ ਵੀ ਕਿੰਨੇ ਬੀਜੇਪੀ ਵਾਲਿਆਂ ਨੇ ਕਈਆਂ ਨੇ ਸਵਾਲ ਖੜੇ ਕੀਤੇ ਨੇ, ਪਰ ਦੋ ਪਹਿਲੂ ਤਾਜ਼ੇ ਘਟਨਾਕ੍ਰਮ ਜਿਹਨੇ ਤੁਹਾਡੀ ਮਤਲਬ ਕਿ ਜੀਵ ਨੂੰ ਤਾਲਾ ਲਵਾਤਾ, ਤੁਸੀਂ ਦੱਸਦੇ ਕਿਉਂ ਨਹੀਂ ਆ ਕੇ? ਹੁਣ ਫਿਰ ਬੋਲੋ ਨਾ। ਸਹੀ ਬਿਲਕੁਲ। ਹੁਣ ਉਹ ਹਮਲਾਵਰ ਰੁਖ ਕਿੱਥੇ ਹੈ ਕਿ ਚਲੇ ਜਾਓ ਪਾਕਿਸਤਾਨ, ਦੇਸ਼ ਦੇ ਗੱਦਾਰ, ਰਾਸ਼ਟਰਵਾਦ ਨਾਲ ਧੋਖਾ, ਦੇਸ਼ ਧਰੋਹੀ। ਉਹ ਨਹੀਂ ਲੱਭ ਰਿਹਾ ਹੁਣ ਕਿਉਂ ਨਹੀਂ ਲੱਭਦਾ? ਤੇ ਜਿਹੋ ਜਿਹੇ ਸੰਗੀਨ ਆਰੋਪ ਨੇ ਜੀ ਜਨਾਬ, ਉਹਦੀ ਸਫਾਈ ਦੇਣ ਲਈ ਆਜੋ ਸਾਹਮਣੇ, ਇਸ ਵਿਸ਼ੇ ਦੀ ਸੰਸਦ 'ਚ ਬਹਿਸ ਕਰਾ ਲਓ। ਸਹੀ ਹੈ, ਬਿਲਕੁਲ। ਉਹਨਾਂ ਤੋਂ ਸਬੂਤ ਹੀ ਮੰਗ ਲਓ, ਕਰੋ ਨਹੀਂ ਦਮ। ਸੋ ਇਸ ਲਈ ਤੁਸੀਂ ਅਸਲ ਸਥਿਤੀ ਦਾ ਸਾਹਮਣਾ ਕਰਨ ਤੋਂ ਭੱਜ ਰਹੇ ਹੋ। ਤੇ ਜੇ ਤੁਹਾਡਾ ਤੰਤਰ ਜੰਤਰ ਹੁਣ ਇਸ ਮਸਲੇ ਤੇ ਚੁੱਪ ਹੈ ਜੀ, ਕੀ ਇਹਦਾ ਅਰਥ ਇਹ ਵੀ ਲਾਈਏ ਕਿ ਤੁਹਾਡੇ ਵੀ ਜਿਹੜੇ ਆਕਾ ਨੇ ਪਾਰਟੀ ਪੱਧਰ ਤੇ ਜਾਂ ਆਪਾਂ ਕਹੀਏ ਇੱਕ ਵਿਚਾਰਧਾਰਾ ਦੇ ਪੱਧਰ ਤੇ, ਕੀ ਉਹਨਾਂ ਨੇ ਕੋਈ ਮਨ ਬਣਾ ਲਿਆ ਬਦਲਣ ਦਾ? ਕੀ ਗੱਲ ਉਧਰ ਤੱਕ ਨੂੰ ਵੀ ਜਾ ਰਹੀ ਹੈ? ਸਹੀ, ਠੀਕ ਹੈ। ਹੋ ਸਕਦਾ ਕਿ ਚੱਲਦੀ ਜੰਗ 'ਚ ਘੋੜੇ ਨਹੀਂ ਬਦਲਦੇ, ਅਗਲੇ ਕਹਿੰਦੇ ਕਿ ਇਸ ਸਥਿਤੀ 'ਚ ਕਾਹਨੂੰ ਬਦਲਣਾ, ਆਹ ਕਾਲਜਾ ਲੰਘ ਜਾਵੇ, ਜਾਂ ਜੇ ਹੁਣ ਹਟਾਵਾਂਗੇ ਤਾਂ ਲੋਕਾਂ ਨੂੰ ਲੱਗੂਗਾ ਕਿ ਮੋਹਰ ਸੱਚੀ ਹੈ। ਪਰ ਇਹ ਤੁਹਾਡੇ ਹੀ ਘਰਾਂ 'ਚੋਂ ਗੱਲਾਂ ਆਉਣ ਲੱਗ ਪਈਆਂ ਕਿ ਕੱਲ ਨੂੰ ਕਹਿਣਗੇ ਜੀ ਸਿਹਤ ਠੀਕ ਨਹੀਂ ਜੀ, ਹੁਣ ਐ ਹੋ ਗਿਆ ਜੀ, ਛੱਡ ਕੇ ਪਰੇ ਹੋ ਸਕਦੇ। ਇੱਥੋਂ ਤੱਕ ਤੁਹਾਡੇ ਹੀ ਉਹ ਜੋਤਸ਼ੀ ਲੱਗ ਗਏ ਕਿ ਜੀ 27 'ਚ ਤਾਂ ਨਵਾਂ ਪ੍ਰਧਾਨ ਮੰਤਰੀ ਮਿਲ ਜੂਗਾ ਜੀ, ਇਹ ਹੋ ਜੂਗਾ। ਇਹੀ ਜਿਹੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ, ਤੁਸੀਂ ਕੋਈ ਵੀ ਸਥਿਤੀ ਸਪਸ਼ਟ ਨਹੀਂ ਕਰ ਰਹੇ। ਨਾ ਤੁਸੀਂ ਜੰਗ ਨੂੰ ਲੈ ਕੇ ਲੋਕਾਂ ਨੂੰ ਸਥਿਤੀ ਸਪਸ਼ਟ ਕਰ ਪਾ ਰਹੇ, ਨਾ ਤੁਸੀਂ ਆਪਣੇ ਆਪ ਨੂੰ ਲੈ ਕੇ, ਨਾ ਆਪਣੇ ਕਿਰਦਾਰਾਂ ਤੇ ਉੱਠ ਰਹੇ ਸਵਾਲਾਂ ਨੂੰ ਲੈ ਕੇ। ਸੋ ਇਸ ਲਈ ਤੁਸੀਂ ਸਾਹਮਣਾ ਕਰਨ ਤੋਂ ਜਦੋਂ ਭੱਜੋਗੇ ਤਾਂ ਦੇਸ਼ ਨੂੰ ਇੱਕ ਤਰ੍ਹਾਂ ਤੁਸੀਂ ਲਵਾਰਸ ਛੱਡ ਰਹੇ ਹੋ। ਬਿਲਕੁਲ ਜੀ। ਕਰ ਲਈ ਸੂਬਿਆਂ ਨਾਲ ਮੀਟਿੰਗ ਜੀ, 5 ਸੂਬੇ ਛੱਡ ਲਏ, ਉਹਦੇ ਵਿੱਚ ਜਿੱਥੇ ਜਿੱਥੇ ਚੋਣਾਂ ਨੇ, ਠੀਕ ਆ ਵੀ ਉੱਥੇ ਨਹੀਂ ਅਸੀਂ ਛੇੜ ਸਕਦੇ। ਆਂਧਰਾ ਪ੍ਰਦੇਸ਼, ਤਾਮਿਲਨਾਡੂ, ਪੌਂਡੀਚੇਰੀ, ਅਸਾਮ, ਪੱਛਮੀ ਬੰਗਾਲ, ਇੱਥੇ ਚੋਣਾਂ ਨੇ ਜੀ, ਇਹਨਾਂ ਨੂੰ ਛੱਡ ਕੇ ਬਾਕੀ ਮੁੱਖ ਮੰਤਰੀ ਨਾਲ ਗੱਲ ਜੀ, ਕੈਸੀ ਤਿਆਰੀ ਹੈ ਤੁਹਾਡੀ, ਕੀ ਪ੍ਰਬੰਧ ਨੇ ਜੀ, ਕੀ ਕਰੋਗੇ ਜੀ? ਉਹ ਕੀ ਕਰਨਗੇ ਵੀ? ਸੈਂਟਰ ਦੀਆਂ ਜ਼ਿੰਮੇਵਾਰੀਆਂ ਦੱਸੀਆਂ ਕੁਝ। ਹੁਣ ਜਿਹੜਾ ਕੰਮ ਹੁਣ ਸੈਂਟਰ ਦੇ ਕਰਨ ਦਾ, ਉਹ ਤੁਸੀਂ ਕਹਿੰਦੇ ਅਸੀਂ ਸੂਬਿਆਂ ਨੂੰ ਪੁੱਛ ਰਹੇ ਹਾਂ। ਸੂਬਿਆਂ ਨੂੰ ਪੁੱਛ ਰਹੇ। ਜਦੋਂ ਅਮਰੀਕਾ ਨਾਲ ਡੀਲ ਹੋ ਰਹੀ ਸੀ ਤਾਂ ਸੂਬਿਆਂ ਦੀ ਯਾਦ ਕਿਉਂ ਨਹੀਂ ਆਈ? ਜਿਹੜਾ ਅਸਰ ਲੋਕਾਂ ਦੇ ਸੂਬਿਆਂ ਤੇ ਪੈਣਾ ਹੈ, ਤਾਂ ਉਹਨਾਂ ਦੀ ਸਲਾਹ ਲਈ ਸੀ ਜੀ, ਤਾਂ ਉਹਨਾਂ ਦੀ ਰਾਏ ਲਈ ਸੀ। ਹੁਣ ਵੀ ਤੁਸੀਂ ਇਹ ਡਰਾਮਾ ਕੀਤਾ, ਸਰਬ ਪਾਰਟੀ ਮੀਟਿੰਗ ਤੋਂ ਲੈ ਕੇ ਮੁੱਖ ਮੰਤਰੀਆਂ ਨਾਲ, ਤੁਹਾਨੂੰ ਜੋ ਤੁਹਾਡੇ ਕਾਰਪੋਰੇਟ ਘਰਾਣੇ ਨੇ ਪੱਟੀ ਪੜਾਉਣੀ, ਤੁਸੀਂ ਉਹ ਫੈਸਲੇ ਲੈਣੇ, ਉਹੀ ਲੈਣੇ। ਬਿਲਕੁਲ। ਸੋ ਇਸ ਲਈ ਇੰਨੀ ਮੂਰਖ ਨਾ ਸਮਝੋ ਜਨਤਾ ਨੂੰ ਕਿ ਜਨਤਾ ਸਮਝ ਨਹੀਂ, ਸਭ ਦਿਖਦਾ ਜਨਾਬ। ਜੀ ਬਿਲਕੁਲ। ਨਾਲੇ ਜਦੋਂ ਤੁਸੀਂ ਉਹ ਗੱਲ ਕਹਿ ਰਹੇ ਸੀ ਨਾ ਵੀ ਕਿਸੇ ਮਸਲੇ ਤੇ ਨਹੀਂ ਬੋਲ ਰਹੇ, ਕਿਸੇ ਮਸਲੇ ਤੇ ਦੱਸ ਨਹੀਂ ਰਹੇ, ਨਾ ਮਣੀਪੁਰ ਤੇ ਬੋਲਦੇ ਆ, ਬੋਲਣ ਦੀ ਤਾਂ ਆਦਤ ਹੀ ਨਹੀਂ ਸਾਹਿਬ ਦੀ। ਬੋਲਦੇ ਨੇ ਪਰ ਜਿਵੇਂ ਤੁਸੀਂ ਕਹਿਣੇ ਹੁੰਦੇ ਵੀ ਸਟੇਜਾਂ ਤੋਂ ਬੋਲਦੇ ਨੇ, ਸਿਆਸੀ ਸਟੇਜਾਂ ਤੋਂ,
ਰੈਲੀ ਵਾਲੀਆਂ ਸਟੇਜਾਂ ਤੋਂ ਬੋਲਦੇ ਨੇ। ਤੇ ਆ ਜਿਹੜੇ ਲੰਘੇ ਦੋ ਵਰਤਾਰਿਆਂ ਦਾ ਤੁਸੀਂ ਜ਼ਿਕਰ ਕੀਤਾ, ਸੁਬਰਾਮਣੀਅਮ ਸਵਾਮੀ ਦੀ ਤਾਂ ਕਈ ਦਿਨਾਂ ਦੀ ਉਹ ਇੰਟਰਵਿਊ ਵਾਇਰਲ ਹੋ ਰਹੀ ਹੈ, ਪਰ ਉਹਦੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ, ਕੋਈ ਉਹਦੇ ਤੇ ਗੱਲਬਾਤ ਨਹੀਂ ਗੀ। ਕੌਮਾਂਤਰੀ ਮਸਲੇ ਤਾਂ ਬਹੁਤ ਵੱਡੀ ਗੱਲ ਆ, ਦੇਸ਼ ਦੇ ਮਸਲਿਆਂ ਤੇ ਨਹੀਂ ਕਈ ਵਾਰੀ ਸਾਹਿਬ ਆਪਾਂ ਨੂੰ ਬੋਲਦੇ ਨਜ਼ਰ ਆਉਂਦੇ। ਜ਼ਮੀਨੀ ਜੰਗ ਦੇ ਬਾਰੇ ਕਨਸੂਆਂ ਨੇ ਜੀ, ਕਹਿੰਦੇ ਤਿਆਰੀ ਹੋ ਰਹੀ ਹੈ ਜੀ। ਜੀ ਇਹ ਬੜਾ ਹੈਰਾਨ ਕਰਨ ਵਾਲਾ ਪਹਿਲੂ ਆ ਕਿ ਇੱਕ ਪਾਸੇ ਤਾਂ ਟਰੰਪ ਕਹਿ ਰਹੇ ਨੇ ਕਿ ਅਸੀਂ ਊਰਜਾ ਸਰੋਤਾਂ ਤੇ, ਪੈਟਰੋਲੀਅਮ ਪਦਾਰਥਾਂ ਤੇ ਜਾਂ ਉਹਨਾਂ ਤੇ ਕਿਤੇ ਵੀ ਹੁਣ ਹਮਲੇ ਨਹੀਂ ਕਰਾਂਗੇ ਅਜੇ। ਜੀ ਜੀ। ਦੂਸਰੇ ਪਾਸੇ ਜ਼ਮੀਨੀ ਫੌਜੀ ਤਿਆਰ ਬਰ ਤਿਆਰ ਦੀਆਂ ਖਬਰਾਂ ਆ ਰਹੀਆਂ ਨੇ ਲਗਾਤਾਰ। ਹਾਂਜੀ। ਅਸਲ 'ਚ ਹੈਗਾ ਕੀ ਹੈ, ਤੁਸੀਂ ਇੱਕ ਤਾਂ ਅਲਟੀਮੇਟਮ ਵਾਲਾ ਪੀਰੀਅਡ ਦੇਖੋ। 23 ਮਾਰਚ ਨੂੰ ਟਰੰਪ 48 ਘੰਟਿਆਂ ਦਾ ਅਲਟੀਮੇਟਮ ਦਿੰਦਾ ਕਿ ਜੇ ਹੋਰਮੁਜ਼ ਨਾ ਖੋਲਿਆ ਤਾਂ 48 ਘੰਟਿਆਂ ਦਾ ਅਟੈਕ ਕਰਕੇ ਖਿਲਾ ਲਾਂਗੇ। ਜੀ ਜੀ। 48 ਘੰਟੇ ਬੀਤਦੇ ਨਹੀਂ ਗਏ। 24 ਮਾਰਚ ਨੂੰ ਟਰੰਪ ਸਾਹਿਬ ਕਹਿੰਦੇ ਜੀ 5 ਦਿਨ ਦੀ ਮੌਲਤ ਦਿੱਤੀ ਸੀ, 5 ਦਿਨ ਹਮਲੇ ਨਹੀਂ ਕਰਾਂਗੇ। ਜੀ ਜੀ ਬਿਲਕੁਲ। ਉਹ 5 ਦਿਨ ਦੀ ਮੌਲਤ ਕੱਲ ਮੁੱਕਣੀ ਸੀ, ਮਤਲਬ ਕਿ ਸਾਡੇ ਹਿਸਾਬ ਨਾਲ ਜਦੋਂ ਸ਼ੁੱਕਰਵਾਰ ਸੀ ਸਾਡਾ, ਤੇ ਉਸ ਤੋਂ ਇੱਕ ਦਿਨ ਪਹਿਲਾਂ ਹੀ ਤੁਸੀਂ 26 ਮਾਰਚ ਨੂੰ ਆ ਕੇ ਕਹਿਤਾ ਵੀ ਮੈਂ ਹੁਣ ਇਹ ਹੱਦ 10 ਦਿਨ ਵਧਾਉਣਾ। ਜੀ। ਹੁਣ ਜੇ ਤੁਸੀਂ ਇਸ ਕੜੀ 'ਚ ਰੱਖ ਕੇ ਇਹਨੂੰ ਦੇਖਦੇ ਹੋ ਮੌਲਤ ਨੂੰ, ਫਿਰ ਲੱਗ ਰਿਹਾ ਕਿ ਬੈਕਡੋਰ ਕੋਈ ਸਮਝੌਤੇ ਦੀ ਗੱਲ ਤੁਰ ਪਈ ਹੈ। ਫਿਰ ਇਹ ਉਮੀਦ ਪੜਦੀ ਹੈ ਇਹਦੇ ਵਿੱਚ। ਜਾਪਾਨ, ਜਰਮਨੀ ਵੀ ਕਹਿਣ ਲੱਗ ਪਿਆ, ਚੀਨ ਵੀ ਕਹਿਣ ਲੱਗ ਪਿਆ ਗੱਲ ਹੋ ਜਾਣੀ ਚਾਹੀਦੀ ਹੈ। ਕੁਝ ਮੁਲਕ ਕਹਿੰਦੇ ਵੀ ਬੈਕਡੋਰ। ਬਿਲਕੁਲ ਇਹ ਕਿਸੇ ਨੂੰ ਭੁਲੇਖਾ ਨਹੀਂ ਰੱਖਣਾ ਚਾਹੀਦਾ, ਜਦੋਂ ਐਡੀ ਬੜੀ ਸਥਿਤੀ ਹੁੰਦੀ ਆ ਤਾਂ ਕਿਸੇ ਨਾ ਕਿਸੇ ਪੈਮਾਨੇ ਤੇ ਕਈ ਪੱਧਰ ਦੀਆਂ ਗੱਲਾਂ ਚੱਲ ਰਹੀਆਂ ਹੁੰਦੀਆਂ। ਸਹੀ। ਇਹ 'ਚ ਕੋਈ ਦੋ ਰਾਏ ਨਹੀਂ। ਹਾਂ, ਮਤਲਬ ਟਰੰਪ ਵਰਗੇ ਨਾਲ ਕੋਈ ਗੱਲ ਹੋ ਰਹੀ ਹੈ ਕਿ ਨਹੀਂ ਹੋ ਰਹੀ, ਕੱਲਾ ਉਹਦੇ ਨਹੀਂ, ਹੋਰ ਥੱਲੇ ਕਿੰਨਾ ਹਮਲਾ ਫਲਾ ਹੁੰਦਾ ਹੈ। ਜਿਵੇਂ ਇਹ ਗੱਲ ਆਈ ਸੀ ਕਿ ਅਸੀਂ ਫਲਾਣੇ ਅਧਿਕਾਰੀ ਨਾਲ ਨਹੀਂ ਗੱਲ ਕਰਾਂਗੇ, ਅਸੀਂ ਉਪ ਰਾਸ਼ਟਰਪਤੀ ਨਾਲ ਗੱਲ ਕਰਨੀ ਪਸੰਦ ਕਰਾਂਗੇ ਜਾਂ ਇਹਦੇ ਨਾਲ ਗੱਲ ਕਰਨੀ। ਇਹਦੇ ਵਿੱਚੋਂ ਮਤਲਬ ਕੁਝ ਪਿਕ ਐਂਡ ਚੂਜ਼ ਵਾਲੀ ਵੀ ਗੱਲ ਹੋ ਜਾਂਦੀ ਹੈ ਕਿ ਅਸੀਂ ਤਾਂ ਉਹਦੇ ਨਾਲ ਬੈਠ ਸਕਦੇ ਹਾਂ, ਇਹਦੇ ਨਾਲ ਨਹੀਂ ਬੈਠ ਸਕਦੇ। ਪਰ ਕੁਛ ਨਾ ਕੁਛ ਬੈਕਡੋਰ ਚੱਲ ਰਿਹਾ, ਬੈਕਡੋਰ ਚੈਨਲਸ ਖੁੱਲੇ ਹੁੰਦੇ ਨੇ। ਸਹੀ ਗੱਲ। ਪਰ ਉਨੀ ਤਕੜੀ ਸਥਿਤੀ ਦੇ ਨਾਲ ਚੱਲ ਰਿਹਾ ਜਿੰਨੀ ਨਾਲ ਲੋੜ ਅੱਜ। ਕੀ ਉਹਨਾਂ ਕੋਈ ਪਾਵਰਫੁਲ ਫੈਸਲਾ ਕੋ ਲੈਣ ਦੀ ਸਥਿਤੀ 'ਚ ਕੋਈ ਹੈ? ਜੀ ਜੀ। ਇਹ ਸਾਰੇ ਦੇ ਦਰਮਿਆਨ ਕਿਹਾ ਜਾ ਰਿਹਾ ਕਿ ਇਜ਼ਰਾਈਲ ਤੇ ਅਮਰੀਕਾ ਦੀ ਦੂਰੀ ਵੱਧ ਰਹੀ ਹੈ। ਠੀਕ ਹੈ। ਪਰ ਦੂਏ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਇਜ਼ਰਾਈਲ ਲਗਾਤਾਰ ਹਮਲੇ ਕਰ ਰਿਹਾ ਹੈ। ਤੇ ਜੇ ਇਜ਼ਰਾਈਲ ਹਮਲੇ ਕਰ ਰਿਹਾ ਤਾਂ ਅਮਰੀਕਾ ਤੋਂ ਵੱਖ ਹੋ ਕੇ ਕਰ ਰਿਹਾ ਕਿ ਅਮਰੀਕਾ ਦੀ ਸ਼ਹਿ ਤੇ ਕਰ ਰਿਹਾ ਕਿ ਮੈਂ ਕਹਾਂ ਜੀ ਮੈਂ ਤਾਂ ਦੇਖੋ ਕਰ ਨਹੀਂ ਰਿਹਾ ਜੀ ਹੁਣ। ਕਿ ਉਹਦੀ ਸ਼ਹਿ ਹੈਰਾਨ ਕਿਹੜਾ ਟਿਕ ਕੇ ਬੈਠਦਾ, ਅਗਲਾ ਕਹਿੰਦਾ ਆ ਜਾ ਫਿਰ ਭਾਜੀ ਤਾਂ ਮੁੜਾਂਗੇ। ਉਹ ਵਾਪਸ ਹਮਲੇ ਕਰ ਰਿਹਾ ਤੇ ਉਹਨੂੰ ਤਾਂ ਮਿਜ਼ਾਈਲਾਂ ਤੇ ਲਿਖ ਕੇ ਸ਼ੁਰੂ ਕਰਤਾ, ਥੈਂਕ ਯੂ ਪੀਪਲ ਆਫ ਇੰਡੀਆ। ਉਹਨੇ ਪਾਕਿਸਤਾਨ ਦਾ ਵੀ ਨਾਂ ਲਿਖਿਆ। ਤੇ ਟਰੰਪ ਸਾਹਿਬ ਕਹਿੰਦੇ ਵੀ ਧੰਨਵਾਦ, ਸਾਨੂੰ ਤਾਂ ਗਿਫਟ ਦਿੱਤਾ ਉਹਨੇ ਕਿ ਅਸੀਂ 10 ਦਿਨ ਦੀ ਮੌਲਤ ਦਿੱਤੀ, ਉਹਨੇ 10 ਬੇੜੇ ਲੰਘਾਤੇ। ਉਹ ਝੱਟ ਤਾਂ ਕਹਿੰਦੇ ਪਾਕਿਸਤਾਨ ਦਾ ਝੰਡਾ ਲੱਗੇ ਨੇ। ਪਰ ਉਹ ਕਹਿੰਦੇ ਕਿ ਪਾਕਿਸਤਾਨ ਵੀ ਸਾਡਾ ਸਾਥ ਦੇ ਰਿਹਾ, ਸਾਡਾ ਇੰਡੀਆ ਵੀ ਸਾਥ ਦੇ ਰਿਹਾ ਤੇ ਸਾਡਾ ਚੀਨ ਵੀ ਹੈਗਾ, ਰੂਸ ਵੀ ਹੈਗਾ, ਅਸੀਂ ਇਹਨਾਂ ਦੀਆਂ ਚੀਜ਼ਾਂ ਲਗਾਵਾਂਗੇ। ਤੇ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਹੋ ਸਕਦਾ ਕਿ ਟੇਬਲ ਬੈਠਕ ਵੀ ਪਾਕਿਸਤਾਨ 'ਚ ਹੋ ਜਾਵੇ। ਅੱਛਾ। ਇਹਦੀ ਵੀ ਸੰਭਾਵਨਾ। ਚਲੋ ਮੈਂ ਕਹਿੰਦਾ ਕਿਤੇ ਹੋਵੇ, ਗੱਲ ਤਾਂ ਹੋਵੇ, ਬੈਠੋ ਸਹੀ, ਗੱਲ ਤੁਰੇ ਤਾਂ ਸਹੀ। ਪਰ ਜਿਹੜੀ ਆਹ ਖਬਰ ਆਈ ਕਿ ਟਰੰਪ ਕਹਿੰਦਾ ਵੀ ਕਿ ਜੇ ਉਹ ਨਹੀਂ ਰਾਹ ਖੋਲਦੇ ਤਾਂ ਅਸੀਂ ਜੀ 10,000 ਸੈਨਿਕ, ਪਹਿਲਾਂ 3,000 ਦੀ ਗੱਲ ਤੁਰੀ ਸੀ, ਹੁਣ ਕਹਿੰਦੇ 10,000 ਸੈਨਿਕ ਤਿਆਰ ਨੇ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਸ਼ਾਇਦ ਪ੍ਰਵੀਨ ਜੀ ਕਿ ਜਿਹੜੇ ਸੈਨਿਕ ਨੇ ਅਮਰੀਕਾ ਦੇ ਫੌਜੀ ਜਵਾਨ ਨੇ ਜਿਹੜੇ, ਉਹ ਪੂਰੇ ਜਿਸ ਤਰ੍ਹਾਂ ਦੀ ਤਕਨੀਕ ਤੇ ਲੈਸ ਹੋ ਕੇ ਨਿਕਲਦੇ ਨੇ, ਉਹ ਕੱਲਾ ਕੱਲਾ ਮਿਜ਼ਾਈਲ ਤੋਂ ਵੱਧ ਮਾਰ ਕਰਦਾ। ਜੀ ਜੀ। ਪਰ ਜਦੋਂ ਲੜਾਈ ਗਰਾਊਂਡ ਤੇ ਹੋਊਗੀ ਹੈ ਨਾ, ਤੇ ਉਹ ਵੀ ਈਰਾਨ ਦੇ ਗਰਾਊਂਡ ਤੇ ਫਿਰ ਦੱਸੋ ਕਿ ਆਪਣੇ ਘਰ ਜਦੋਂ ਲੜਨਾ ਹੋਵੇ ਹੈ ਨਾ, ਤੇ ਫਿਰ ਉਹ ਵੀ ਤੁਸੀਂ ਲੜਨਾ ਹੋਮੇ ਲਈ, ਕਬਜ਼ੇ ਲਈ, ਹੈ ਨਾ, ਸੱਤਾ ਲਈ, ਤਾਕਤ ਲਈ, ਦਿਖਾਵੇ ਲਈ। ਜੀ। ਤੇ ਉਹਨਾਂ ਨੇ ਲੜਨਾ ਕੁਰਬਾਨੀ ਦੇ ਜਜ਼ਬੇ ਨਾਲ। ਸਹੀ ਗੱਲ, ਉਹ ਦੇਸ਼ ਨੂੰ ਸਮਰਪਿਤ ਹੋ ਕੇ ਲੜਦੇ। ਜਿੱਦਾਂ ਹੀ ਇਹ ਖਬਰ ਆਈ ਕਿ ਅਮਰੀਕਾ 10,000 ਸੈਨਿਕ ਭੇਜ ਰਿਹਾ, ਈਰਾਨ ਕਹਿੰਦਾ 10 ਲੱਖ ਤਿਆਰ ਨੇ। ਮੈਂ ਕਹਿੰਦਾ ਚਾਹੇ ਦਿਮਾਗੀ ਤੌਰ ਤੇ ਅੰਕੜਾ ਦਿੱਤਾ ਹੋਵੇ, ਪਰ ਇਹ ਕਾਊਂਟਰ ਕਰਦਾ 10,000 ਬਨਾਮ 10 ਲੱਖ। ਤੇ ਇਸੇ ਦਰਮਿਆਨ ਪਤਾ ਲੱਗ ਰਿਹਾ ਵੱਖੋ-ਵੱਖ ਨੈਸ਼ਨਲ ਇੰਟਰਨੈਸ਼ਨਲ ਮੀਡੀਆ ਦੇ ਹਵਾਲੇ ਨਾਲ ਕਿ ਈਰਾਨ ਨੇ ਨੌਜਵਾਨਾਂ ਨੂੰ ਕਿਹਾ ਵੀ ਫੌਜ 'ਚ ਭਰਤੀ ਹੋਣ ਲਈ ਤਿਆਰ ਰਹੋ। ਜੀ ਜੀ। ਕਿਹਾ ਸੀ ਤਿਆਰ ਰਹੋ, ਤੇ ਕਹਿੰਦੇ ਲੱਖਾਂ ਨੌਜਵਾਨ ਪਿੰਡਾਂ ਕਸਬਿਆਂ ਚੋਂ ਨਿਕਲ ਕੇ ਅਰਜ਼ੀਆਂ ਲੈ ਕੇ ਆ ਗਏ ਕਿ ਅਸੀਂ ਹੁਣੇ ਭਰਤੀ ਹੋਣਾ। ਅੱਛਾ, ਵਾਹ। ਇਹ ਹੈ ਈਰਾਨ।
ਸੋ ਇਸ ਲਈ ਇਹ ਜਜ਼ਬੇ ਦੀ ਲੜਾਈ ਹੈ ਕਿ ਤੁਸੀਂ ਸਾਡੇ ਵੈਸੇ ਤਾਂ ਉਹਨੇ ਕਾਲ ਦਿੱਤੀ ਹੈ ਕਿ ਇਸਲਾਮਿਕ ਮੁਲਕ ਸਾਰੇ ਇਕੱਠੇ ਹੋ ਜਾਣ ਜੀ, ਹੈ ਨਾ। ਖਾੜੀ ਮੁਲਕ ਦੀ ਕਾਲ ਇੱਕ ਵੱਖਰਾ ਪਹਿਲੂ ਹੈ, ਵੈਸੇ ਵੀ ਖਾੜੀ ਮੁਲਕ ਵੀ ਸਾਰੇ ਜ਼ਿਆਦਾਤਰ ਉਹੀ ਨੇ, ਪਰ ਫਿਰ ਵੀ ਇਹ ਸ਼ਬਦ ਦੀ ਵਰਤੋਂ ਕਰਕੇ ਕਿ ਇਸਲਾਮਿਕ ਮੁਲਕਾਂ ਨੂੰ ਹੁਣ ਇਕੱਠੇ ਹੋ ਜਾਣਾ ਚਾਹੀਦਾ ਹੈ, ਇਸ ਨਜ਼ਰੀਏ ਤੋਂ ਵੀ ਦੇਖਣ ਦੀ ਲੋੜ ਹੈ ਕਿ ਕਿਤੇ ਇੱਕ ਨਵੀਂ ਲੀਕ ਤਾਂ ਨਹੀਂ ਖਿੱਚੀ ਜਾਏਗੀ ਇਸ ਜੰਗ ਦੇ ਦਰਮਿਆਨ। ਟਰੰਪ ਸਾਹਿਬ ਕੋਈ ਨਵਾਂ ਪਵਾੜਾ ਤਾਂ ਨਹੀਂ ਦੁਨੀਆ ਲਈ ਖੜਾ ਕਰ ਦੇਣਗੇ, ਇਸ ਪਹਿਲੂ ਤੇ ਗੌਰ ਕਰਨ ਦੀ ਲੋੜ ਹੈ। ਔਰ ਇਹ ਸੰਕੇਤ ਵੀ ਬਣ ਰਹੇ ਨੇ, ਇੱਕ ਪਾਸੇ ਸਮਝੌਤੇ ਦੇ, ਦੂਏ ਪਾਸੇ ਇਹ ਜ਼ਮੀਨੀ ਜੰਗ ਦੇ, ਪਰ ਇਹ ਸਭ ਦੇ ਵਿਚਾਲੇ ਫਿਲਹਾਲ ਤੁਰੰਤ ਜੰਗ ਰੁਕਦੀ ਅਜੇ ਦਿਖਦੀ ਨਹੀਂ, ਨਜ਼ਰ ਨਹੀਂ ਆਉਂਦੀ। ਸਹੀ ਗੱਲ ਹੈ, ਬਿਲਕੁਲ ਜੀ। ਤੇ ਅਗਲੀ ਗੱਲ ਕਰੀਏ ਸ਼ਰਮਾ ਜੀ, ਬਾਜਾਂ ਦੇ ਨਾਲ ਖਬਰ ਆ ਰਹੀ ਹੈ ਇੱਕ, ਕਹਿੰਦੇ ਕਿ ਈਰਾਨ ਇਰਾਕ ਜਾਣ ਵਾਲੇ ਜਿਹੜੇ ਬਾਜ਼ ਸੀ ਉਹ ਰਾਜਸਥਾਨ ਦੇ ਵਿੱਚ ਪਹੁੰਚ ਗਏ। ਪ੍ਰਵੀਨ ਜੀ, ਜਿਹੜੀ ਇਹ ਲੜਾਈ ਲੱਗੀ ਹੋਈ ਹੈ ਨਾ, ਇਹ ਲੜਾਈ ਕੱਲੀ ਈਰਾਨ ਇਰਾਕ ਇਜ਼ਰਾਈਲ ਤੇ ਹੀ ਮਾਰ ਨਹੀਂ ਕਰ ਰਹੀ ਜੀ। ਇਸ ਲੜਾਈ ਦਾ ਅਸਰ ਕੀ ਹੈ, ਇਹ ਤੁਹਾਡੇ ਸਾਡੇ ਮੁਲਕਾਂ ਦੇ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਜਵਾਕ ਰਿਸ਼ਤੇਦਾਰ ਉਧਰ ਉਹਨਾਂ ਮੁਲਕਾਂ 'ਚ ਬੈਠੇ ਨੇ। ਸਹੀ ਹੈ, ਬਿਲਕੁਲ। ਉਹਨਾਂ ਦੇ ਉੱਤੇ ਮਾਨਸਿਕ ਤੌਰ ਤੇ ਕੀ ਅਸਰ ਪਾ ਰਹੀ, ਉਹ ਕਿਹੜੀ ਬੱਟੀ ਲੈ ਕੇ ਸੌਂਦੇ ਨੇ, ਕਿਹੜੀ ਗੋਲੀ ਖਾਂਦੇ ਨੇ, ਕਿਹੜੀ ਦਵਾਈ ਲੈਂਦੇ ਨੇ, ਉਹਨਾਂ ਨੂੰ ਪੁੱਛੋ। ਸਹੀ ਹੈ। ਇਸ ਜੰਗ ਦਾ ਅਸਰ ਉਹਨਾਂ ਲੋਕਾਂ ਨੂੰ ਪੁੱਛੋ ਜਿਨ੍ਹਾਂ ਦੇ ਘਰ ਢਹਿ ਢੇਰੀ ਹੋ ਗਏ, ਚਾਹੇ ਉਹ ਈਰਾਨ 'ਚ ਹੋਏ ਚਾਹੇ ਇਜ਼ਰਾਈਲ 'ਚ ਹੋਏ, ਆਮ ਲੋਕਾਂ ਦੇ। ਜੀ ਜੀ, ਬਿਲਕੁਲ। ਇਹਦਾ ਅਸਰ ਉਹਨਾਂ ਨੂੰ ਪੁੱਛੋ ਜਿਹੜੇ ਜਵਾਕ ਝੋਲਾ ਹੈਗਾ ਪਰ ਕਿਤਾਬਾਂ ਨਹੀਂ, ਤੇ ਕਿਤਾਬਾਂ ਹੈਗੀਆਂ ਪਰ ਸਕੂਲ ਨਹੀਂ ਰਿਹਾ। ਉਹਨਾਂ ਨੂੰ ਪੁੱਛੋ ਜਿਨ੍ਹਾਂ ਦੀਆਂ ਲੱਤਾਂ ਬਾਹਾਂ ਵੱਢੀਆਂ ਗਈਆਂ, ਕੋਈ ਸੱਟ ਪੇਟ ਲੱਗੀ, ਕੋਈ ਗੋਲੀ ਸਿੱਕਾ ਮਿਜ਼ਾਈਲ ਵੱਜੀ ਤੇ ਹਸਪਤਾਲ ਕੰਨੀ ਨੂੰ ਭੱਜਦੇ ਨੇ, ਪਰ ਹਸਪਤਾਲ ਢੇਰ 'ਚ ਬਦਲ ਚੁੱਕਾ ਹੈ। ਇਸ ਜੰਗ ਦਾ ਅਸਰ ਈਰਾਨ ਇਜ਼ਰਾਈਲ ਦੀ ਹਵਾ ਨੂੰ ਪੁੱਛੋ। ਸਹੀ ਹੈ। ਜਿਹੜੀ ਜ਼ਹਿਰੀ ਹੋ ਗਈ ਹੈ, ਉਹਨਾਂ ਦੀ ਕੁਦਰਤ ਕਾਇਨਾਤ ਦਰਖਤਾਂ ਬੂਟਿਆਂ ਨੂੰ ਪੁੱਛੋ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਸੰਜੀਵ ਜੀਵ ਨੇ ਜੀ, ਸਾਹ ਲੈਂਦੇ ਨੇ ਜੀ ਬੰਦਿਆਂ ਵਾਂਗ। ਸਹੀ ਹੈ। ਉਹਨਾਂ ਨੂੰ ਸਾਹ ਲੈਣ ਜੋਗਾ ਛੱਡਿਆ। ਤੇ ਉਸ ਜੰਗ ਦੇ ਮਾਹੌਲ ਦੇ ਵਿੱਚ ਜਿਹੜੇ ਹਰ ਸਾਲ ਅਜਿਹੇ ਪੰਛੀ, ਖਾਸ ਕਰਕੇ ਇੱਕ ਵਿਸ਼ੇਸ਼ ਪ੍ਰਜਾਤੀ ਦੇ ਬਾਜ, ਜਿਹੜੇ ਮਤਲਬ ਕਿ ਰੂਸ ਮੰਗੋਲੀਆ ਤੋਂ ਉਹਨਾਂ ਖੇਤਰਾਂ ਤੋਂ ਉੜ ਕੇ ਈਰਾਨ ਇਰਾਕ ਦੇ ਖੇਤਰਾਂ 'ਚ ਜਾ ਕੇ ਠਹਿਰਦੇ ਨੇ, ਕੁਝ ਮਹੀਨੇ ਰੁਕਦੇ ਨੇ, ਫਿਰ ਸ਼ਾਇਦ ਮਈ ਜੂਨ 'ਚ ਵਾਪਸੀ ਕਰਦੇ ਨੇ, ਉਹ ਕੁਛ ਏਦਾਂ। ਉਹ ਇਸ ਵਾਰ ਉੱਧਰ ਜਾਣ ਦੀ ਬਜਾਏ ਰਾਜਸਥਾਨ ਦੇ ਬੀਕਾਨੇਰ ਦੇ ਇੱਕ ਖਾਸ ਰੇਗਿਸਤਾਨ ਵਾਲੇ ਖੇਤਰਾਂ 'ਚ ਆ ਕੇ ਠਹਿਰੇ। ਠੀਕ ਹੈ। ਅਸਲ 'ਚ ਕਹਿੰਦੇ ਕਿ ਉਹ ਪ੍ਰਜਾਤੀ ਨਾ ਵੈਸੇ ਤਾਂ ਬੜੀ ਸੰਵੇਦਨ ਪ੍ਰਜਾਤੀ ਹੈ ਬਾਜਾਂ ਦੀ। ਅੱਛਾ। ਉਹ ਖਾਂਦੀ ਤਾਂ ਉਹੀ ਕੁਛ ਹੈ, ਜੀਵ ਜੰਤੂਆਂ ਦਾ ਮਾਸ, ਹੈ ਨਾ, ਇਹ ਸਾਰਾ ਕੁਛ ਹੈ। ਪਰ ਉਹਦੀ ਇੱਕ ਖਾਸੀਅਤ ਹੈ, ਉਹ ਖਾਸੀਅਤ ਹੀ ਉਹਦੇ ਲਈ ਮੁਸੀਬਤ ਵੀ ਬਣਦੀ ਜਾ ਰਹੀ ਆ ਕਿ ਉਹ ਜੋੜੇ ਦੇ ਰੂਪ 'ਚ ਵਿਚਰਦੇ ਨੇ। ਠੀਕ ਹੈ। ਤੇ ਜੇ ਜੋੜੇ 'ਚੋਂ ਇੱਕ ਬਾਜ, ਇੱਕ ਪੰਛੀ ਮਰ ਜਾਵੇ ਤਾਂ ਦੂਆ ਪੰਛੀ ਕਿਸੇ ਨਾਲ ਜੋੜੀ ਨਹੀਂ ਬਣਾਉਂਦਾ, ਫਿਰ ਬੱਚਿਆਂ ਨੂੰ ਜਨਮ ਨਹੀਂ ਦਿੰਦਾ ਜਾਂ ਬੱਚੇ ਜਨਮ ਦੇਣ ਲਈ ਉਹ ਕਿਰਿਆ ਨਹੀਂ ਕਰਦਾ, ਤੇ ਨਤੀਜਾ ਫਿਰ ਅੱਗੇ ਉਹਦਾ ਮਤਲਬ ਸਟਾਪ ਰੁਕ ਜਾਂਦਾ ਤੇ ਉਹ ਖਤਮ। ਤੇ ਦੂਸਰਾ, ਅੱਜ ਕੱਲ ਕਹਿੰਦੇ ਕਿ ਉਹ ਇੰਨੇ ਸੰਵੇਦਨ ਨੇ ਕਿ ਜੇ ਉਹ ਜਿਹੋ ਜਿਹਾ ਕੁਛ ਖਾ ਰਹੇ ਨੇ ਅੱਜ ਕੱਲ, ਉਹ ਜ਼ਹਿਰੀ, ਉਹਦੇ ਤੇ ਅਸਰ ਬਹੁਤ ਕਰ ਰਿਹਾ ਉਹਨਾਂ ਦੇ ਅੰਦਰ। ਠੀਕ ਹੈ। ਤੇ ਉਹਦਾ ਨਤੀਜਾ ਉਹ ਛੇਤੀ ਮਰ ਰਹੇ ਨੇ ਤੇ ਬਹੁਤ ਥੋੜੀ ਗਿਣਤੀ ਰਹਿੰਦੀ ਜਾ ਰਹੀ ਹੈ। ਪਰ ਇਹ ਪਹਿਲੀ ਵਾਰ ਨਹੀਂਗਾ ਕਿ ਰਾਜਸਥਾਨ ਦੇ ਵਿੱਚ ਇਹ ਪੰਛੀ ਰੁਕੇ ਹੋਣ, ਅੱਗੇ ਵੀ ਕੁਝ ਪੰਛੀ ਉੱਥੇ ਆਉਂਦੇ ਨੇ ਅਜਿਹੇ। ਜੀ ਜੀ। ਤੇ ਪਿਛਲੇ ਸਾਲ ਦੇ ਅੰਕੜੇ ਦੱਸਦੇ ਨੇ ਕਿ 1000 ਕੁ ਪੰਛੀ ਆਇਆ ਸੀ, ਇਸ ਵਾਰ ਦੁੱਗਣੇ ਤੋਂ ਵੱਧ ਆਏ ਨੇ। 2500 ਤੋਂ 2800 2800 3000 ਦੇ ਕਰੀਬ ਪੰਛੀ ਉੱਥੇ ਦੇਖਿਆ ਜਾ ਰਿਹਾ। ਠੀਕ ਹੈ ਜੀ। ਤੇ ਵੱਡੀ ਗਿਣਤੀ 'ਚ ਉੱਥੇ ਆਉਣ ਦਾ ਅੰਦਾਜ਼ਾ ਦੇਖੋ ਤੁਸੀਂ ਕਿ ਪੰਛੀ ਕਿੰਨੇ ਇਹ ਸੰਵੇਦਨਸ਼ੀਲ ਨੇ ਕਿ ਜੇ ਇਹ ਕਹਿੰਦੇ ਜੀ ਉੱਥੇ ਹੁਣ ਬੰਬਾਰ ਹੋ ਰਹੀ ਆ, ਮੌਸਮ ਸਾਫ਼ ਨੀਗਾ, ਹੈ ਨਾ, ਤੇ ਇਹ ਜਿੱਥੇ ਰਹਿਣ ਟਿਕਾਣੇ ਸਾਰੇ ਇਹਨਾਂ ਦੇ ਨੇ ਉਹ ਢਹਿ ਢੇਰੀ ਹੋ ਗਏ ਨੇ, ਜਾਂ ਹੈ ਨਾ ਉਹ ਦਰਖਤ ਨਹੀਂ ਬਚੇ, ਉਹ ਸਾਰਾ ਕੁਛ ਨਹੀਂ, ਜਿੱਥੇ ਆ ਕੇ ਬੈਠਦੇ ਨੇ ਜਾਂ ਜਿੱਥੇ ਰਹਿੰਦੇ ਨੇ ਆ ਕੇ 2-3 ਮਹੀਨੇ, ਉਹ ਏਰੀਆ ਸੇਫ ਨੀਗਾ। ਇਸ ਲਈ ਮੈਂ ਕਹਿੰਦਾ ਇਹਨਾਂ ਨੂੰ ਜ਼ਹਿਰ ਦੀ ਸਮਝ ਹੋਣੀ, ਇਹਨਾਂ ਨੂੰ ਵਾਤਾਵਰਨ ਸ਼ੁੱਧ ਨਹੀਂ ਉਹਦੀ ਸਮਝ ਆਉਣੀ, ਟਿਕਾਣੇ ਮਰ ਗਏ ਉਹਦੀ ਸਮਝ ਆਉਣੀ, ਤੇ ਫਿਰ ਇਹਨਾਂ ਨੂੰ ਤਾਂ ਇਹ ਵੀ ਪਤਾ ਹੋਣਾ ਕਿ ਐਕਚੁਅਲੀ ਉੱਥੇ ਖਾਣ ਨੂੰ ਬਹੁਤ ਮਿਲੂਗਾ, ਤਾਂ ਵੀ ਉੱਥੇ ਨਹੀਂ ਗਏ। ਸਹੀ ਗੱਲ, ਬਿਲਕੁਲ। ਜੇ ਬੰਦਾ ਇੰਨਾ ਸਿਆਣਾ ਸਮਝਦਾਰ ਹੋ ਜਾਵੇ। ਸਹੀ ਗੱਲ, ਬਿਲਕੁਲ। ਇਸ ਲਈ ਇਹ ਕਾਫੀ ਸੁਨੇਹਾ ਦਿੰਦੀ ਹੈ ਇਹ ਕਹਾਣੀ, ਮਤਲਬ ਕਿ ਕਿੰਨੀ ਉਹ ਹੈ ਕਿ ਪੰਛੀ, ਜੀਵ ਜੰਤੂ, ਜਾਨਵਰ, ਉਹਨਾਂ 'ਚ ਸੰਵੇਦਨਾ ਬਚੀ ਆ। ਪਰ ਮਨੁੱਖ ਜਿਹੜਾ ਕਹਿੰਦਾ ਮੇਰੇ ਕੋਲ ਸਭ ਕੁਛ ਹੈਗਾ, ਤਾਂ ਵੀ ਬਿਲਕੁਲ ਸੰਵੇਦਨਾ ਖਤਮ ਹੋ ਗਈ। ਹੋਰ ਚਾਹੀਦਾ, ਉਹ
ਉਹ ਬਗਲ ਵਾਲੀ ਕਹਾਣੀ ਕਿ ਸੂਰਜ ਡੁੱਬਣ ਤੋਂ ਪਹਿਲਾਂ ਭੱਜ ਲੈ ਤੇ ਫਿਰ ਮੁੜਿਆ ਹੀ, ਫਿਰ ਮੁੜ ਨਹੀਂ ਹੁੰਦਾ, ਮੁੜਿਆ ਨਹੀਂ ਹੈ ਜਾਂਦਾ, ਨਾ, ਸਹੀ ਕਿ ਗੱਲ। ਜਿੰਨੀ ਜ਼ਮੀਨ ਬਗਲ ਨਵਾਂ, ਇਹ ਉਹ ਹਾਲ ਹੈ। ਇਸ ਲਈ ਹੱਥੇ ਨੂੰ ਹੱਥ ਮਾਰਨਾ ਚਾਹੀਦਾ ਉਹਨਾਂ ਤਾਕਤਾਂ ਨੂੰ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਹੋਰ ਜਿੱਤ ਲਈਏ। ਫਿਰ ਉਹ ਯਾਦ ਕਰ ਲਿਓ ਉਹਨਾਂ ਨੂੰ ਜਿਹੜੇ ਹੱਥ ਬਾਹਰ ਕੱਢ ਕੇ ਗਏ ਸੀ, ਕਿਆ ਦੇਖ ਲਿਓ ਮੇਰੇ ਦੋ ਹੱਥ ਬਾਹਰ ਕਰ ਦਿਓ, ਫਿਰ ਖਾਲੀ ਚੱਲਿਆ। ਇਹ ਤਾਂ ਇਉਂ ਲੱਗਦਾ ਵੀ ਇਹ ਕੁਦਰਤ ਨੂੰ ਸਮਰਪਿਤ ਨੇ, ਵੀ ਜੋ ਤੇਰਾ ਹੁਕਮ ਹੈ ਜਿਵੇਂ ਹੈ ਉਵੇਂ ਹੈ। ਬੰਦਾ ਕੁਦਰਤ ਨੂੰ ਕਹਿੰਦਾ ਵੀ ਤੂੰ ਕੌਣ ਹੈ। ਇੰਨਾ ਫਰਕ ਆ ਗਿਆ ਹੈ ਦੋਨੇ, ਜੇ ਜਾਨਵਰ ਹੀ, ਬੰਦਾ ਸੋਸ਼ਲ ਜਾਨਵਰ ਆ, ਸੋਸ਼ਲ ਐਨੀਮਲ ਕਹਿੰਦੇ ਆ ਬੰਦੇ ਨੂੰ, ਇਨਸਾਨ ਨੂੰ, ਪਰ ਇੱਕ ਇਨਸਾਨ ਆ ਉਹ ਕੁਦਰਤ ਤੋਂ ਬਾਹਰ ਹੈ, ਤੇ ਇੱਕ ਜਾਂ ਪੰਛੀ ਹੈ ਜਿਹੜਾ ਉਹ ਕੁਦਰਤ ਦੇ ਕਹਿਣੇ ਦੇ ਵਿੱਚ ਉਸ ਦੇ ਮੁਤਾਬਕ ਹੈ। ਪੰਜਾਬ ਦੀ ਸਿਆਸਤ ਵੱਲ ਨੂੰ ਫੇਰਾ ਪਾਈਏ, ਪੰਜਾਬ ਦੀ ਸਿਆਸਤ ਵੱਲ ਨੂੰ ਆਈਏ। ਲਾਲਜੀਤ ਭੁੱਲਰ ਇੱਕ ਪਿਛਲੇ ਦਿਨਾਂ ਦੇ ਵਿੱਚ ਆਪ ਦਾ ਉਹ ਚਮਕਿਆ ਸਤਾਰਾ, ਜਿਹਨੇ ਬੜੀ ਬਦਨਾਮੀ ਕਰਾਤੀ ਹੈ, ਉਹਦੇ ਕਾਰਿਆਂ ਨੇ ਲੁਕਿਆ ਨਹੀਂ ਕੁਛ ਵੀ, ਪਰ ਕਹਿੰਦੇ ਦਰਬਾਰ ਜਿਹੜਾ ਉਹ ਜਿਉਂਦਾ ਤਿਉਂ। ਆਪਾਂ ਕੱਲ ਗੱਲ ਕੀਤੀ ਸੀ, ਦਬਦਬਾ ਕਾਇਮ ਹੈ ਕਿ ਸਰਕਾਰੀ ਤੰਤਰ ਦੀ ਸ਼ਹਿ ਤੇ ਕਾਇਮ ਹੈ ਜੀ? ਪ੍ਰਵੀਨ ਜੀ, ਇਸ ਮੌਕੇ ਸਰਕਾਰ ਦੇ ਦੋ ਨੁਮਾਇੰਦੇ ਪੁਲਿਸ ਰਿਮਾਂਡ ਤੇ ਨੇ ਜੀ। ਇੱਕ ਲਾਲਜੀਤ ਭੁੱਲਰ, ਇੱਕ ਹਰਮੀਤ ਸਿੰਘ ਪਠਾਨ ਮਾਜਰਾ। ਹੂੰ। ਹਰਮੀਤ ਸਿੰਘ ਪਠਾਨ ਮਾਜਰਾ ਦੀ ਹਰ ਖਬਰ ਬਾਹਰ ਆ ਰਹੀ ਆ। ਉਹ ਆ ਮੰਨ ਗਿਆ ਜੀ, ਉਹ ਮੰਨ ਗਿਆ ਜੀ। ਮੈਂ ਕਹਿੰਦਾ ਸੱਚੀ ਹੈ ਝੂਠੀ ਹੈ ਤਾਂ ਅਦਾਲਤ ਜਦੋਂ ਬੰਦਾ ਪੇਸ਼ ਹੁੰਦਾ ਹੈ ਤਦ ਪਤਾ ਲੱਗਦੀ ਹੈ, ਪਰ ਜੋ ਵੀ ਆ ਰਿਹਾ ਕੱਚ ਸੱਚ ਉਹ ਬਾਹਰ ਆ ਰਿਹਾ। ਤੇ ਫਿਰ ਇਹ ਰੂਟੀਨ ਤਾਂ ਲਾਲਜੀਤ ਭੁੱਲਰ ਨਾਲ ਵੀ ਹੋਣੀ ਜੀ। ਉਹਦੀ ਖਬਰ ਕੋਈ ਬਾਹਰ ਕਿਉਂ ਨਹੀਂ ਆ ਰਹੀ? ਜੀ ਜੀ। ਉਹਨੂੰ ਸਰਾਣੇ ਦੀ ਲੋੜ ਨਹੀਂ ਪੈਂਦੀ, ਉਹ ਬ੍ਰੈਡ ਨਹੀਂ ਖਾਂਦਾ। ਉਸ ਸਮੇਂ ਤਾਂ ਤੁਸੀਂ ਸਾਰਾ ਕੁਝ ਬਾਹਰ ਦੱਸਦੇ ਸੀ ਕਿ ਬ੍ਰੈਡ ਮੰਗਦਾ ਹੈ। ਜੇ ਮੁੱਖ ਮੰਤਰੀ ਨੂੰ ਪਤਾ ਲੱਗ ਗਿਆ ਉਹ ਦੱਸਦਾ ਸੀ ਗੱਲਾਂ, ਤੇ ਹੁਣ ਨਹੀਂ ਪਤਾ ਲੱਗ ਰਿਹਾ ਕੁਝ। ਹੁਣ ਕਿਸੇ ਸਟੇਜ ਤੇ ਗੱਲ ਨਹੀਂ ਆਉਂਦੀ। ਸਹੀ ਹੈ, ਬਿਲਕੁਲ। ਹੁਣ ਕਿਉਂ ਨਹੀਂ ਬੋਲਦੇ? ਉਹ ਸਾਡੀ ਸਿਆਸਤ ਤਾਂ ਐਸੀ ਗਰਕ ਗਈ ਪ੍ਰਵੀਨ ਜੀ ਕਿ ਇਹ ਇੱਕੋ ਸਮੇਂ ਵਾਪਰੀਆਂ ਦੋ ਘਟਨਾਵਾਂ ਦੇ ਵਿੱਚੋਂ ਚੂਜ਼ ਕਰਦੀ ਹੈ ਕਿ ਜਿੱਥੇ ਸਾਡੀ ਸਿਆਸੀ ਚੁੱਲ੍ਹਾ ਮਗਣਾ ਸੀ ਉੱਥੇ ਜਾਵਾਂਗੇ। ਅਸੀਂ ਗਗਨਦੀਪ ਸਿੰਘ ਰੰਧਾਵਾ ਵਾਲੇ ਮਾਮਲੇ 'ਚ ਤਾਂ ਬੋਲਾਂਗੇ, ਪਰ ਅਸੀਂ ਦੋ ਸਕੇ ਭਰਾਵਾਂ ਦੇ ਵਿਹੜੇ 'ਚ ਜਾ ਕੇ ਬੈਠਾਂਗੇ ਵੀ ਨਹੀਂ ਜਿਹੜੇ ਰੇਲ ਮੂਹਰੇ ਖੁਦਕੁਸ਼ੀ ਕਰਕੇ। ਬਿਲਕੁਲ, ਕੋਟਕਪੂਰੇ ਵਾਲੇ। ਕਿਉਂ? ਉਹ ਵੋਟਰ ਨਹੀਂ ਸੀ। ਸਹੀ ਗੱਲ। ਉਹ ਕਿਸਾਨ ਨਹੀਂ ਗਏ, ਉਹਦੇ ਨਾਲ ਕਿਸਾਨੀ ਵੋਟਾਂ ਨਹੀਂ ਇਕੱਠੀਆਂ ਹੁੰਦੀਆਂ। ਸਹੀ ਹੈ। ਅਸਲ 'ਚ ਤੁਸੀਂ ਉੱਥੇ ਜਾਂਦੇ ਤਾਂ ਡਰਦੇ ਹੋ ਕਿ ਉੱਥੇ ਸਵਾਲ ਹੀ ਇੰਨੇ ਹੋਣੇ ਨੇ, ਜਵਾਬ ਨਹੀਂ ਦੇ ਹੁੰਦੇ। ਸਹੀ ਹੈ। ਤੇ ਇਸ ਲਈ ਉਹ ਕਿਸਾਨਾਂ ਦੀ ਲੜਾਈ ਕਿਸਾਨ ਜਥੇਬੰਦੀਆਂ ਲੜਨ, ਤੇ ਫਿਰ ਉਹ ਮਾੜੀਆਂ ਜਦੋਂ ਧਰਨੇ ਲਾਉਂਦੀਆਂ ਜੀ। ਮਤਲਬ ਇਹ ਸਿਆਸੀ ਪ੍ਰਚਾਰ। ਮੈਂ ਸਰਕਾਰ ਦੀ ਗੱਲ ਨਹੀਂ ਕਰ ਰਿਹਾ, ਮੈਂ ਸਮੁੱਚੀ ਸਿਆਸੀ ਜਮਾਤ ਦੀ ਗੱਲ ਕਰ ਰਿਹਾ। ਸਹੀ ਗੱਲ ਹੈ ਜੀ, ਬਿਲਕੁਲ। ਗਏ ਸੀ ਸਾਡੇ ਸਪੀਕਰ ਸਾਹਿਬ, ਅਫਸੋਸ ਪ੍ਰਗਟਾ ਕੇ ਆ ਗਏ। ਕਿਉਂ? ਉੱਥੇ ਕਾਰਵਾਈ ਦਾ ਐਲਾਨ ਨਹੀਂ ਹੁੰਦਾ ਕੁਛ। ਸਹੀ ਹੈ। ਉੱਥੇ ਦਮ ਨਹੀਂ ਗਾ ਕਿ ਲੀਕ ਮਾਰਨ ਦੀ ਕਰਜ਼ੇ ਦੀ। ਉੱਥੇ ਵੀ ਵਿਧਵਾਵਾਂ ਨੇ, ਉੱਥੇ ਵੀ ਜਵਾਕ ਨੇ। ਸਹੀ ਹੈ। ਇੱਥੇ ਤੁਹਾਨੂੰ ਮੁਲਾਜ਼ਮ ਵਰਗ ਦਿਖਦਾ ਕਿ ਹਾਂ ਵੋਟ ਬੈਂਕ ਦਾ ਮਸਲਾ। ਤੇ ਇਸ ਲਈ ਦੋਏ ਪਾਸੇ, ਤੇ ਦੂਸਰੇ ਪਾਸੇ ਲਾਲਜੀਤ ਭੁੱਲਰ ਵਾਲੇ ਮਾਮਲੇ 'ਚ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਉਹਨਾਂ ਦੀ ਪਤਨੀ ਦਫ਼ਤਰ ਚਲਾ ਰਹੀ ਹੈ, ਤੇ ਉਹਦੇ ਹਵਾਲੇ ਜਦੋਂ ਗੱਲਾਂ ਹੋਈਆਂ ਤਾਂ ਉਹ ਕਹਿੰਦੀ ਕੋਈ ਚੈਨਲ ਵਾਲੇ ਭੌਂਕੀ ਜਾਂਦੇ ਨੇ, ਹੈਨਾ, ਕੁਝ ਇੱਥੇ ਗਿੱਦੜ ਫਿਰਦੇ ਨੇ। ਮੈਂ ਕਹਿੰਦਾ ਬਈ ਇਸ ਸਮੇਂ ਚੰਗਾ ਹੋਵੇ ਲਾਲਜੀਤ ਭੁੱਲਰ ਉਹਨਾਂ ਦੀ ਪਤਨੀ ਇਹ ਗੱਲ ਕਵੇ ਕਿ ਸਾਡਾ ਮਾਮਲਾ ਅਦਾਲਤ 'ਚ ਹੈ, ਅਸੀਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਰਨੀ। ਜੇ ਸੱਚਮੁੱਚ ਜੇ ਉਹਨੂੰ ਇਹ ਲੱਗਦਾ ਕਿ ਕਿਹੜੀ ਅਦਾਲਤ ਤੇ ਕਿਹੜੀ ਜੇਲ੍ਹ ਤੇ ਕਿਹੜਾ ਪੁਲਿਸ ਰਿਮਾਂਡ, ਸਾਰਾ ਕੁਝ ਸਰਕਾਰ ਸਾਡੀ, ਤੇ ਫਿਰ ਇਹੀ ਜੀ ਬੋਲੀ ਨਿਕਲਦੀ ਹੈ ਜਿਹੀ ਜੀ ਬੋਲੀ ਉਹ ਕੱਲ ਬੋਲੀ ਹੈ ਵੀ। ਸਹੀ ਹੈ, ਬਿਲਕੁਲ। ਇੱਕ ਚੁਣੇ ਨੁਮਾਇੰਦੇ ਦੀ ਪਤਨੀ ਦੇ ਸ਼ਬਦ ਨੇ, ਬਿਲਕੁਲ। ਔਰ ਉਹ ਵੀ ਉਹਦੇ ਜਿਹਦੀ ਕੁਰਸੀ ਖੁਸਕੀ ਹੋਵੇ, ਜਿਹਦੀ ਤਾਕਤ ਖੁਸਕੀ ਹੋਵੇ, ਤੇ ਜਿਹਨੂੰ ਡਰ ਹੋਵੇ ਕਿ ਜੇ ਮੈਂ ਇਹ 'ਚ ਦੋਸ਼ੀ ਸਾਬਤ ਹੋਏ ਸਜ਼ਾ ਹੋ ਜੂਗੀ। ਜੀ ਜੀ, ਸਹੀ ਹੈ। ਉੱਥੇ ਡਰ ਦਾ, ਫਿਕਰ ਦਾ, ਹੈਨਾ, ਇੱਜ਼ਤ ਦਾ, ਮਾਣ ਦਾ ਕਿਤੇ ਕੋਈ ਚਿੰਨ੍ਹ ਨਹੀਂ ਗਾ। ਤੇ ਫਿਰ ਇਹਨੂੰ ਦਬਦਬਾ ਨਹੀਂ ਕਹੋਗੇ ਤਾਂ ਹੋਰ ਕੀ ਕਹੋਗੇ? ਇਹਨੂੰ ਸਰਕਾਰੀ ਸ਼ਹਿ ਤੇ ਆਸ਼ੀਰਵਾਦ ਨਹੀਂ ਕਹੋਗੇ ਤਾਂ ਹੋਰ ਕੀ ਕਹੋਗੇ ਜਨਾਬ? ਜੀ ਦੱਸ ਦਿਓ ਨਾ। ਸੋ ਇਸ ਲਈ ਇਹ ਬਹੁਤ ਨਿਘਾਰ ਆ ਗਿਆ ਸਾਡੇ ਸਿਸਟਮ ਦੇ ਵਿੱਚ, ਸਾਡੀ ਸਿਆਸਤ ਦੇ ਵਿੱਚ, ਸਾਡੇ ਵਿਚਰਨ ਦੇ ਵਿੱਚ, ਸਾਡੇ ਆਚਰਣ ਦੇ ਵਿੱਚ। ਉਸ ਨਿਘਾਰ ਦੀ ਪੂਰਤੀ ਹੁੰਦੀ ਮੈਨੂੰ ਦਿਖਦੀ ਨਹੀਂ ਹੁਣ ਕਿਤੇ। ਜੀ ਬਿਲਕੁਲ। ਤੁਹਾਡੇ ਸ਼ਬਦ ਦੱਸ ਦਿੰਦੇ ਨੇ ਕਿ ਤੁਸੀਂ ਕਿਸ ਤਰ੍ਹਾਂ ਦੀ ਮਾਨਸਿਕਤਾ ਦੇ ਮਾਲਕ ਹੋ। ਜੇਕਰ ਤੁਸੀਂ ਦੁੱਖ ਦੇ ਵਿੱਚ ਵੀ, ਸੰਕਟ ਦੇ ਵਿੱਚ ਵੀ ਲੋਕਾਂ ਨੂੰ ਵੰਗਾਰ ਰਹੇ ਹੋ, ਤੇ ਇਹਦਾ ਮਤਲਬ ਹੈ ਕਿ ਤੁਸੀਂ ਜਿਹੜੀ ਸਮਾਜਿਕ ਇੱਕ ਲਿਆਕਤ ਹੈ, ਇੱਕ ਸਮਾਜ ਦੀ ਤਹਿਜ਼ੀਬ ਹੁੰਦੀ ਹੈ ਨਾ, ਇੱਕ ਵਿਚਰਨ ਦੀ ਸਮਾਜ ਦੇ ਵਿੱਚ, ਉਹਦੇ ਤੁਸੀਂ ਉਸ ਤਹਿਜ਼ੀਬ ਦੇ ਮਾਲਕ ਨਹੀਂ ਗੇ ਤੁਸੀਂ। ਜੇਕਰ ਲੋਕ ਵਿਰੋਧੀਆਂ ਨੂੰ ਸੰਬੋਧਨ ਕਰਨ ਵੇਲੇ ਤੁਹਾਡੀ ਸ਼ਬਦ ਚੋਣ ਹੀ ਮਾੜੀ ਹੈ, ਤਾਂ ਇੱਥੋਂ ਪਤਾ ਲੱਗਦਾ ਕਿ ਤੁਸੀਂ ਕਿਸ ਕਿਰਦਾਰ ਦੇ ਮਾਲਕ ਹੋ।
ਜਾਂਦੇ ਦੀ ਗੱਲ ਕਰੀਏ ਅੰਮ੍ਰਿਤਪਾਲ ਸਿੰਘ ਦੀ, ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ, ਪਟੀਸ਼ਨ ਉਹਨਾਂ ਦੀ ਫੇਰ ਖਾਰਜ ਹੋ ਗਈ ਹੈ ਜੀ। ਪ੍ਰਵੀਨ ਜੀ, ਉਹਨਾਂ ਨੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਕਿ ਮੈਨੂੰ ਸੰਸਦੀ ਸੈਸ਼ਨ 'ਚ ਹਿੱਸਾ ਲੈਣ ਦੀ ਮਨਜ਼ੂਰੀ ਮਿਲੇ ਜੀ, ਤੇ ਅਦਾਲਤ ਨੇ ਕਹਿਤਾ ਜੀ ਪੰਜਾਬ ਸਰਕਾਰ ਜਵਾਬ ਦੇਵੇ ਜੀ। ਪੰਜਾਬ ਸਰਕਾਰ ਨੇ ਜੀ ਕਹਿੰਦੀ ਜੀ ਆ ਡੀਸੀ ਤੇ ਐਸਐਸਪੀ ਦੀ ਰਿਪੋਰਟ ਹੈ ਜੀ, ਉਹਦੇ ਆਧਾਰ ਤੇ ਜੀ ਅਸੀਂ ਇਹ ਨਹੀਂ ਦੇ ਸਕਦੇ ਜੀ ਮਨਜ਼ੂਰੀ। ਹੁਣ ਡੀਸੀ ਐਸਐਸਪੀ ਕਿਹਦੇ ਕਹੇ ਤੇ ਚੱਲਦੇ? ਉਹਨਾਂ ਨੂੰ ਕੌਣ ਕਹਿੰਦਾ ਕੀ ਲਿਖ ਕੇ ਦੇ ਦਿਓ? ਤੇ ਇਹ ਸ਼ਬਦਾਵਲੀ ਕਿੱਥੋਂ ਘੜੀ ਜਾਂਦੀ ਹੈ ਕਿ ਜੇ ਅੰਮ੍ਰਿਤਪਾਲ ਜਾ ਕੇ ਸੰਸਦ 'ਚ ਬੋਲਿਆ ਤਾਂ 5 ਦਰਿਆਵਾਂ ਨੂੰ ਅੱਗ ਲੱਗ ਜੂ, ਪੰਜਾਬ ਦੇ ਪਾਣੀਆਂ ਨੂੰ ਅੱਗ ਲੱਗ ਜੂ। ਸਹੀ ਗੱਲ, ਬਿਲਕੁਲ। ਅਗਲਾ ਕਹਿੰਦਾ ਵੀ ਮੈਂ ਸਹੁੰ ਵੀ ਚੁੱਕ ਲਈ ਸੰਵਿਧਾਨ ਦੀ, ਹੈ ਨਾ, ਤੇ ਮੈਂ ਮਤਲਬ ਕਿ ਲੋਕਾਂ ਦਾ ਚੁਣਿਆ ਨੁਮਾਇੰਦਾ, ਲੋਕਾਂ ਨੇ ਵੋਟ ਫਤਵੇ ਨਾਲ ਮੈਨੂੰ ਜਿਤਾਇਆ, ਮੈਨੂੰ ਲੋਕਾਂ ਦੀ ਆਪਣੀ ਗੱਲ ਰੱਖਣ ਦਾ ਮੌਕਾ ਮਿਲਣਾ ਚਾਹੀਦਾ। ਮੈਂ ਮੰਗ ਕਰਦਾ ਪੈਰਲਲ ਉਸੇ ਤਰ੍ਹਾਂ ਦੇ ਇੱਕ ਮਾਮਲੇ 'ਚ ਤੁਸੀਂ ਦੇ ਰਹੇ ਹੋ ਜੰਮੂ ਕਸ਼ਮੀਰ ਦੇ ਇੱਕ ਸੰਸਦ ਮੈਂਬਰ ਨੂੰ, ਤੇ ਫਿਰ ਇਹਦੀ ਵਾਰ ਨੂੰ ਕਿਉਂ? ਇਹ ਸਵਾਲ ਉੱਠਦੇ ਸੀ। ਤੇ ਫਿਰ ਜਦੋਂ ਡੀਸੀ ਐਸਐਸਪੀ ਦੇ ਹਵਾਲੇ ਨਾਲ ਨਹੀਂ ਮਿਲ ਰਹੀ ਸੀ ਮਨਜ਼ੂਰੀ, ਤਾਂ ਉਹਨਾਂ ਨੇ ਫਿਰ ਅਦਾਲਤ 'ਚ ਪਟੀਸ਼ਨ ਪਾਈ, ਠੀਕ ਹੈ ਜੀ, ਕਿ ਜਨਾਬ ਜੇ ਅਸੀਂ ਡੀਸੀ ਐਸਐਸਪੀ ਦੀ ਮਨਜ਼ੂਰੀ ਲੈਣੀ ਹੁੰਦੀ ਫਿਰ ਅਸੀਂ ਉਹਨਾਂ ਕੋਲ ਜਾਂਦੇ, ਜੇ ਅਸੀਂ ਸਰਕਾਰ ਦੀ ਮਨਜ਼ੂਰੀ ਲੈਣੀ ਹੁੰਦੀ ਤਾਂ ਸਰਕਾਰ ਕੋਲ ਜਾਂਦੇ, ਅਸੀਂ ਅਦਾਲਤ 'ਚ ਆਏ ਹਾਂ, ਤੁਸੀਂ ਫੈਸਲਾ ਦਿਓ। ਜੀ ਜੀ, ਸਹੀ ਹੈ। ਤੇ ਫਿਰ ਅਦਾਲਤੀ ਫੈਸਲਾ ਵੀ ਆ ਗਿਆ ਜੀ ਕਿ ਨਹੀਂ ਜੀ, ਤੁਸੀਂ ਹਿੱਸਾ ਨਹੀਂ ਲੈ ਸਕਦੇ, ਉਹਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਜੀ ਜੀ। ਹੁਣ ਇੱਕ ਪਹਿਲੂ ਤਾਂ ਇਹ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜਿੱਤਿਆ ਹੋਇਆ ਬੰਦਾ ਲੋਕ ਲੜਾਈ ਕਿਉਂ ਨਹੀਂ ਲੜਦਾ? ਲੋਕ ਅੰਦੋਲਨ ਕਿਉਂ ਨਹੀਂ ਬਣਦਾ? ਜੇ ਅਦਾਲਤਾਂ, ਸਰਕਾਰਾਂ, ਪ੍ਰਸ਼ਾਸਨ ਇਸ ਤਰ੍ਹਾਂ ਦਾ ਵਤੀਰਾ ਕਰ ਰਿਹਾ, ਤਾਂ ਉਹ ਵੋਟਰ ਜਿਨ੍ਹਾਂ ਨੇ ਵੋਟ ਪਾਈ ਉਹਨਾਂ ਦਾ ਚੌਥਾ ਹਿੱਸਾ ਵੀ ਇਕੱਠਾ ਹੋ ਕੇ ਕਿਉਂ ਨਹੀਂ ਨਿਕਲਿਆ? ਪੰਜਾਬ ਪੱਧਰ ਦੀ ਪਾਰਟੀ ਹੈ, ਕੋਈ ਕਾਲ ਅਜਿਹੀ ਵੱਡੀ ਕਿਉਂ ਨਹੀਂ? ਕਿ ਡਰ ਲੱਗਦਾ ਕਿ ਇਸੇ ਤਰ੍ਹਾਂ ਨਾਲ ਸਾਡੇ ਨੌਜਵਾਨਾਂ ਤੇ ਕਾਰਵਾਈ ਹੋ ਸਕਦੀ ਹੈ? ਕੀ ਕੋਈ ਆਉਣ ਵਾਲੇ ਸਮੇਂ ਦੀ ਭਵਿੱਖ ਦੀ ਰਾਜਨੀਤੀ ਨੂੰ ਧਿਆਨ 'ਚ ਰੱਖ ਕੇ ਅਜਿਹਾ ਨਹੀਂ ਕਦਮ ਚੁੱਕਿਆ ਜਾ ਰਿਹਾ ਕਿ ਕੱਲ ਨੂੰ ਪਤਾ ਨਹੀਂ ਕਿਹਦੇ ਨਾਲ ਹੱਥ ਮਿਲਾਉਣਾ ਪੈ ਜਾਵੇ, ਜਾਂ ਬੈਕਡੋਰ ਪਤਾ ਨਹੀਂ ਕਿਹਦੇ ਲਈ ਓਵੈਸੀ ਬਣਨਾ ਪੈ ਜਾਵੇ, ਕੀ ਕਰਨਾ ਪੈ ਜਾਵੇ, ਕੀ ਇਹ ਜਿਹਾ ਚੱਕਰ। ਸੋ ਕਈ ਤਰ੍ਹਾਂ ਦੀਆਂ ਸੁਭਾਵਨਾਵਾਂ ਜਦੋਂ ਰਾਜਨੀਤੀ ਪਿੰਡ 'ਚ ਆ ਜਾਂਦੇ ਹੋ ਨਾ ਤੁਸੀਂ, ਬਿਲਕੁਲ ਤੱਕੜੀਆਂ ਵੱਟੇ ਹੋਰ ਹੋ, ਸਾਰਾ ਕੁਝ ਨਾਪ ਤੋਲ ਕੇ ਲੜਦੇ ਹੋ, ਫਿਰ ਵੱਟੇ ਹੋਰ ਹੋ ਜਾਂਦੇ ਤੁਹਾਡੇ। ਇਸ ਲਈ ਚੰਗਾ ਹੁੰਦਾ ਜੇ ਇਹ ਜਨ ਅੰਦੋਲਨ ਬਣਦਾ, ਤੇ ਇਹ ਫਿਰ ਕੱਲੀ ਅੰਮ੍ਰਿਤਪਾਲ ਦੀ ਰਿਹਾਈ ਦਾ ਮੁੱਦਾ ਨਾ ਬਣਦਾ, ਬੰਦੀ ਸਿੰਘਾਂ ਵਾਲਾ ਮੁੱਦਾ ਵੀ ਵੱਡਾ ਹੋ ਜਾਂਦਾ। ਪਰ ਅਸੀਂ ਉਧਰ ਨੂੰ ਲੈ ਕੇ ਨਹੀਂ ਜਾ ਰਹੇ। ਜੀ ਜੀ, ਸਹੀ ਹੈ। ਤੇ ਇੱਥੇ ਜੇ ਕੋਈ ਬੋਲਦਾ ਤਾਂ ਉਹ ਵੀ ਆਪਣਾ ਪਿਛਲਾ ਮਸਲਾ ਲੁਕਾਉਣ ਲਈ, ਹੁਣ ਰਾਜਾ ਬੜਿੰਗ ਕੱਲ ਬੜਾ ਬਾਂਹ ਚੱਕ ਕੇ ਗੱਲ ਕਰ ਰਹੇ ਸੀ ਬੰਦੀ ਸਿੰਘਾਂ ਦੀ ਰਿਹਾਈ ਦੀ, ਅੱਛਾ, ਹੈ ਨਾ, ਕਿਉਂਕਿ ਅਸਲ 'ਚ ਹੁਣ ਉਹ ਘਿਰਿਆ ਆ ਲਾਲਜੀਤ ਭੁੱਲਰ ਵਾਲੀ ਸੀਬੀਆਈ ਵਾਲੇ ਮਸਲੇ ਤੇ, ਤੇ ਉਹ ਇਸ ਲਈ ਉਹਨੂੰ ਕਾਊਂਟਰ ਕਰਨ ਲਈ ਕਿ ਮੇਰੇ ਪ੍ਰਤੀ ਕੁਝ ਬੰਦੇ ਹੱਕ 'ਚ ਆ ਜਾਣ, ਉਹ ਕਹਿੰਦਾ ਜੀ ਹੁਣ ਬੰਦੀ ਸਿੰਘਾਂ ਦੀ ਰਿਹਾਈ। ਵੀ ਤੁਸੀਂ ਰਾਜਨੀਤਿਕ ਪਾਰਟੀ ਹੋ, ਤੁਸੀਂ ਪੰਜਾਬ 'ਚ ਕੱਟ ਕਰ ਲਓ ਇਹਦੇ ਲਈ। ਸਹੀ ਹੈ, ਦੇ ਲੋ ਕਾਲ। ਆ ਗਗਨਦੀਪ ਸਿੰਘ ਰੰਧਾਵਾ ਵਾਲੇ ਮਾਮਲੇ 'ਚ ਕਿੰਨਾ ਕੁ ਰਾਜਨੀਤਿਕ ਵੱਡਾ ਮਾਹੌਲ ਬਣਾ ਲਿਆ ਤੁਸੀਂ। ਆਉਂਦੇ ਹੌਲੀ ਹੌਲੀ ਕੱਲੀ ਪਤਨੀ ਰਹਿ ਜੂਗੀ ਕਰਨਲ ਬਾਠ ਵਾਲੇ ਮਾਮਲੇ ਮੰਗ। ਬਿਲਕੁਲ ਬਿਲਕੁਲ, ਇਹਨਾਂ ਨੇ ਤੁਰ ਜਾਣਾ ਜੀ। ਤੇ ਜੇ ਤੁਹਾਨੂੰ ਲੱਗੂਗਾ ਕਿ ਮਾੜਾ ਜਿਹਾ ਦੀਵਾ ਜਗਦਾ ਕੋਈ ਵੋਟ ਬੈਂਕ ਦਾ, ਤਾਂ ਤੁਸੀਂ ਬੋਲੋਗੇ। ਜੇ ਤੁਹਾਨੂੰ ਲੱਗਦਾ ਕਿ ਬਸ ਹੋ ਗਈ ਸੰਵੇਦਨਾ ਖਤਮ, ਕਿਉਂ ਨਹੀਂ ਬਣਾ ਸਕੇ? ਇਹਦੇ ਨਾਲ ਸਮੁੱਚੀ ਸਰਕਾਰ ਆਮ ਆਦਮੀ ਪਾਰਟੀ ਘਿਰਦੀ ਸੀ ਜਨਾਬ। ਤੁਹਾਡੇ ਤਿਲਾਂ 'ਚ ਤੇਲ ਹੀ ਨਹੀਂਗਾ ਕਿਸੇ ਰਾਜਨੀਤਿਕ ਜਮਾਤ 'ਚ। ਮਤਲਬ ਜਾਖੜ ਇੱਥੇ ਰੌਲਾ ਪਾਈ ਜਾਂਦੇ ਨੇ ਕਿ ਜੀ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ, ਮਿਲਣੀ ਚਾਹੀਦੀ ਹੈ। ਬਈ ਅਮਿਤ ਸ਼ਾਹ ਦੀ ਬਾਂਹ ਕਿਹਨੇ ਫੜੀ ਹੈ? ਸਹੀ ਹੈ, ਬਿਲਕੁਲ। ਇਹ ਕਿੱਥੋਂ ਦਾ ਕਾਨੂੰਨ, ਕਿੱਥੋਂ ਦਾ ਸਿਧਾਂਤ, ਕਿੱਥੋਂ ਦਾ ਨਿਯਮ ਹੈ ਕਿ ਉਹ ਸੂਬੇ ਦੇ ਐਮਪੀ ਲਿਖ ਕੇ ਦੇਣਗੇ ਤਾਂ ਹੀ ਸੀਬੀਆਈ ਜਾਂਚ ਹੋਊਗੀ? ਇਹ ਕਿੱਥੋਂ ਲਿਆਂਦਾ? ਜੀ ਸਹੀ ਹੈ। ਤੇ ਇੱਧਰ ਮੁੱਖ ਮੰਤਰੀ ਕਹੀ ਜਾਂਦਾ ਕਿ ਇਸ ਮਾਮਲੇ 'ਚ, ਭੁੱਲਰ ਵਾਲੇ ਮਾਮਲੇ 'ਚ ਜੀ ਉਹ ਚੀਫ ਸੈਕਟਰੀ ਦੀ ਕਮੇਟੀ ਜਾਂਚ ਕਰ ਰਹੀ ਹੈ, ਮੈਂ ਅਧਿਕਾਰ ਦਿੱਤੇ। ਪਹਿਲਾਂ ਤਾਂ ਇਹ ਦੱਸੋ ਜਨਾਬ ਕਿ ਉਹ ਕ੍ਰਾਈਮ ਵਾਲੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਸਿਵਲ ਮਾਮਲੇ ਦੀ ਜਾਂਚ ਕਰ ਰਹੀ ਹੈ? ਉਹ ਘਪਲੇ ਦੀ ਜਾਂਚ ਕਰ ਰਹੀ ਆ ਕਿ ਸੁਸਾਈਡ ਵਾਲੇ ਮਾਮਲੇ ਦੀ ਜਾਂਚ ਕਰ ਰਹੀ ਹੈ? ਤੇ ਜੇ ਜਾਂਚ ਕਰ ਵੀ ਰਹੀ ਤਾਂ ਕਿਹੜੀ ਕਮੇਟੀ? ਇਹ ਤਾਂ ਦੱਸ ਦਿਓ। ਕਿੰਨੇ ਮੈਂਬਰੀ, ਕੌਣ ਕੌਣ, ਕਿਹਨੂੰ ਕਿਹਨੂੰ ਮਿਲੇ, ਕੁਝ ਹੋ ਵੀ ਰਿਹਾ, ਕੋਈ ਨੋਟੀਫਿਕੇਸ਼ਨ ਜਾਰੀ ਕੀਤਾ? ਸਵੈ ਡਰਾਮਿਆਂ ਚੁਟਕਲਿਆਂ ਤੋਂ ਕੁਝ ਆਉਂਦਾ ਕਿ ਨਹੀਂ ਆਉਂਦਾ? ਉਹ ਦਿੱਲੀ ਬੈਠ ਕੇ ਸੁਣਾ ਲਓ, ਗੁਜਰਾਤ ਜਾ ਕੇ ਸੁਣਾ ਲਓ, ਪੰਜਾਬ ਆ ਕੇ ਸੁਣਾ ਲਓ। ਜੀ ਸਹੀ ਹੈ। ਸੋ ਇਸ ਲਈ ਅੰਮ੍ਰਿਤਪਾਲ ਸਿੰਘ ਦਾ ਮਾਮਲਾ ਇੱਕ ਚੁਣੇ ਨੁਮਾਇੰਦੇ ਨਾਲ ਸਿਸਟਮ ਕੀ ਕਰ ਰਿਹਾ ਉਹਦੀ ਉਦਾਹਰਨ ਹੈ। ਪਰ ਜਿਹੜੇ ਚੁਣੇ ਹੋਏ ਬਾਕੀ ਨੇ, ਜਾਂ ਜਿਹੜੇ ਸਮਰਥਕ ਨੇ, ਜਾਂ ਜਿਹੜੇ ਵੋਟਰ ਨੇ, ਜਿਹੜੇ ਪਾਰਟੀ ਨੇ, ਉਹ ਕੀ ਕਰ ਰਹੇ ਨੇ, ਇਹ ਵੀ ਪੱਖ ਨਾਲ ਦਿਖਾ ਰਹੇ। ਉਹਦੀ ਜਿਹੜੀ ਪਾਰਟੀ ਦਾ ਪੱਖ ਰੱਖਿਆ ਉਹ ਵੀ ਨਾਲੋਂ ਨਾਲ ਹੀ ਦੇਖਿਆ ਜਾਣਾ ਲੋਕਾਂ ਵੱਲੋਂ।
ਕਿ ਚਲੋ ਠੀਕ ਹੈ, ਬੰਦਾ ਪਹੁੰਚ ਤਾਂ ਕਰਦਾ ਹੀ ਹੈ ਜਿੱਥੇ ਕਿਤੇ ਵੀ ਉਹਨੂੰ ਉਮੀਦ ਹੁੰਦੀ ਹੈ ਨਿਆਂ ਦੀ, ਪਰ ਫਿਰ ਵੀ ਉਹਦੀ ਜਿਹੜੀ ਜਥੇਬੰਦੀ ਹੈ, ਉਹਦਾ ਤਾਂ ਮੁੱਢਲਾ ਫਰਜ਼ ਬਣਦਾ ਨਾ ਉਸ ਬੰਦੇ ਦੀ ਲੜਾਈ ਲੜਨ ਦੇ ਬਾਰੇ। ਸੋ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।